2007 ਦੇ ਵਿੱਚ ਮੈਂ ਅੰਦਰ ਚੱਲ ਜਾਂਦਾ ਤੇ ਉਸ ਤੋਂ ਬਾਅਦ ਸਰਦਾਰ ਨਵਤੇਜ ਸਿੰਘ ਗੱਗੂ ਭਰਾ ਮੇਰਾ ਉਹ ਵੀ ਜੇਲ੍ਹ 'ਚ ਨਾਲ ਅਸੀਂ ਇਕੱਠੇ ਹੁੰਦੇ ਆ ਦੋਵੇਂ। ਪੂਲਾ ਜਿਹੜਾ ਏ ਉਹ ਅੰਮ੍ਰਿਤਸਰ ਰਿਮਾਂਡ ਤੇ ਚੱਲਦਾ ਹੁੰਦਾ ਵੀ ਇਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਵੀ ਬਹੁਤ ਇਹਨੇ ਧੱਕੇ ਕੀਤੇ ਸੀ। KPS ਗਿੱਲ ਵਰਗੇ ਇਹਨੂੰ ਹਥਿਆਰਾਂ ਦੇ ਜ਼ਖੀਰੇ ਦਿੰਦੇ ਸੀ। ਸਪੇਸ ਸੈਣੀ DGP ਇਸ਼ਾਰਾ ਕਰਦਾ ਜਿਸ ਤਰ੍ਹਾਂ ਬਲਵਿੰਦਰ ਸਿੰਘ ਜਟਾਣੀ ਦਾ ਸਾਰਾ ਉਹਨੇ ਪਰਿਵਾਰ ਮਰਵਾਤਾ। ਗੱਗੂ ਦੇ ਵੀ ਕੇਸ 26 ਦੇ 307 ਦਾ ਸੀ ਤੇ ਮੇਰੇ ਤੇ 302 ਦਾ ਸੀ ਵੀ ਚਲੋ ਉੱਚ ਵੀ ਮੈਨੂੰ ਸਜ਼ਾ ਹੋਈ ਵੀ ਚਲੋ 20 ਸਾਲ ਤੇ ਇੱਥੇ ਕੱਟਣੀ ਆ। ਤੇ ਜੇ ਮਾਲਕ ਪੂਲੇ ਵਾਲੀ ਸੇਵਾ ਲੈ ਲੇ, ਮਾਲਕ ਨੇ ਕਿਰਪਾ ਕੀਤੀ ਆ, ਗੁਰੂ ਰਾਮਦਾਸ ਨੇ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਤੇ ਅਰਦਾਸ ਬੇਨਤੀ ਅਸੀਂ ਗੁਰੂ ਗ੍ਰੰਥ ਸਾਹਿਬ ਗਾੜੀ ਕੀਤੀ ਆ। ਇੱਕ ਸਾਰਾ ਘਰ ਦਾ ਪਰਿਵਾਰ ਖਤਮ ਕਰ ਦੇਣਾ ਤੇ ਫਿਰ ਵੀ ਸ਼ਰੇਆਮ ਆਪਾਂ ਤੁਰੇ ਫਿਰਨਾ ਤੇ ਫਿਰ ਸਰਕਾਰਾਂ ਦਾ ਹੱਥ ਹੋਇਆ ਨਾ। TV 84 ਇੰਡੀਆ ਦੇ ਨਾਲ ਜੁੜੇ ਦੋਸਤੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਜਦੋਂ ਸਿੱਖ ਕੌਮ ਦੇ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਜੋੜੀਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਜੋੜੀ ਚਾਹੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਹੋਵੇ, ਭਾਵੇਂ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਦੀ ਹੋਵੇ, ਔਰ तमाम ਜੋੜੀਆਂ ਦੇ ਨਾਮ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਉਸ ਵਕਤ ਦੁਸ਼ਟਾਂ ਨੂੰ ਸੋਧਾ ਲਾਇਆ, ਜਿਨ੍ਹਾਂ ਦੁਸ਼ਟਾਂ ਨੇ ਸਿੱਖ ਕੌਮ ਦੇ ਨਾਲ ਜਿਹੜਾ ਸੀ ਵਧੀਕੀਆਂ ਕੀਤੀਆਂ। ਤਾਂ ਮੌਜੂਦਾ ਸਮੇਂ ਦੇ ਵਿੱਚ ਵੀ ਜਦੋਂ ਗੱਲ ਕਰਦੇ ਹਾਂ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਮੁੱਖ ਤੌਰ ਤੇ ਆਉਂਦੀ ਹੈ, ਜਿਨ੍ਹਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਪਹਿਰਾ ਦਿੱਤਾ ਸੀ। ਪੰਜਾਬ ਦਾ ਪਾਣੀ ਜਿਹੜਾ ਸੀ ਉਹ ਹੋਰਨਾਂ ਸੂਬਿਆਂ ਨੂੰ ਜਾਣ ਵਾਸਤੇ ਰਣਨੀਤੀ ਉਲੀਕੀ ਗਈ ਤਾਂ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਇਤਿਹਾਸ ਦੇ ਵਿੱਚ ਬਹੁਤ ਸੁਚੱਜੀ ਭੂਮਿਕਾ ਨਿਭਾਈ। ਪਰ ਉਸੇ ਸਮੇਂ ਦੇ ਦਰਮਿਆਨ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸਿੱਖਾਂ ਦੇ ਰੂਪ ਦੇ ਵਿੱਚ ਜਿਹੜਾ ਇੱਕ ਅਖੌਤੀ ਨਿਹੰਗ ਜਿਸ ਨੂੰ ਬਣਾ ਕੇ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਅਜੀਤ ਸਿੰਘ ਪੂਲਾ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਸੀ ਉਸ ਵਕਤ ਵੀ, ਤਾਂ ਉਸ ਨੂੰ ਸੋਧਾ ਲਾਉਣ ਵਾਲੇ ਭਾਈ ਨਵਤੇਜ ਸਿੰਘ ਗੁੱਗੂ ਅਤੇ ਭਾਈ ਹਰਚੰਦ ਸਿੰਘ ਸਾਡੇ ਨਾਲ ਨੇ, ਜਿਨ੍ਹਾਂ ਨੇ ਉਸ ਵਕਤ ਜੇਲ੍ਹ ਦੇ ਵਿੱਚ ਉਸ ਦੇ ਉੱਪਰ ਤੇਲ ਪਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। ਭਾਈ ਹਰਚੰਦ ਸਿੰਘ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕ੍ਰਮ ਹੋਇਆ। ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਕਿ ਤੁਹਾਨੂੰ ਜਿਹੜਾ ਘਟਨਾਕ੍ਰਮ ਹੋਇਆ ਉਹਦੇ ਵਿੱਚ ਯਾਦ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਭੂਮਿਕਾ ਨਿਭਾਉਣੇ ਹੋ, ਅਡਵੀ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਨਾਮ ਉਕਰਿਆ ਹੋਇਆ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹ ਜਿਹੜਾ ਘਟਨਾਕ੍ਰਮ ਵਾਪਰਦਾ ਹੈ, ਜਿਵੇਂ ਤੁਸੀਂ ਜੇਲ੍ਹ ਵਿੱਚ ਜਾਂਦੇ ਹੋ, ਅਸਲ ਦੇ ਵਿੱਚ ਤੁਹਾਡੇ ਉੱਪਰ ਕੇਸ ਕਿਹੜਾ ਸੀ? ਮੇਰੇ ਤੇ ਕੇਸ ਹੈਗਾ ਸੀ 302 ਦਾ ਕੇਸ ਸੀ। 302 ਦਾ ਕੇਸ ਨਜਾਇਜ਼ ਗਿਣ ਲਓ, ਜਾਇਜ਼ ਗਿਣ ਲਓ, ਕਿਉਂਕਿ ਮਾਲਕ ਨੇ ਸੇਵਾ ਲੈਣੀ ਸੀ। ਇਹ ਜਦੋਂ ਕੇਸ ਮੇਰੇ ਤੇ ਪੈਂਦਾ ਇਹ 2007 'ਚ ਪੈਂਦਾ। 2007 ਦੇ ਵਿੱਚ ਮੈਂ ਅੰਦਰ ਚੱਲ ਜਾਂਦਾ ਤੇ ਉਸ ਤੋਂ ਬਾਅਦ ਸਰਦਾਰ ਨਵਤੇਜ ਸਿੰਘ ਗੱਗੂ ਭਰਾ ਮੇਰਾ ਉਹ ਵੀ ਜੇਲ੍ਹ 'ਚ ਨਾਲ ਅਸੀਂ ਇਕੱਠੇ ਹੁੰਦੇ ਆ ਦੋਵੇਂ ਤੇ ਅਸੀਂ ਸਾਲ ਇੱਕ ਇਕੱਠੇ ਰਹੇ ਆ। ਕਿਉਂ 2007 'ਚ ਉਹ ਅੰਦਰ ਆਉਂਦਾ, 2007 'ਚ ਮੈਂ ਅੰਦਰ ਜਾਂਦਾ। ਉਹਦੇ ਵੀ ਕੋਈ ਨਿੱਜੀ ਕੇਸ ਸੀ ਆਪਣੇ 307 ਦੇ 26 ਦੇ ਤੇ ਮੇਰਾ 302 ਦਾ ਕੇਸ ਸੀ। ਹਾਂਜੀ। ਉਸ ਤੋਂ ਬਾਅਦ ਜਿਹੜਾ ਕੇਸ ਸੀ ਤੁਹਾਡਾ ਤੇ ਉਹ ਕਿੰਨੇ ਸਮੇਂ ਚੱਲਦਾ ਰਿਹਾ? ਕਿੰਨਾ ਸਮਾਂ ਹੋ ਚੁੱਕਿਆ ਸੀ ਤੁਹਾਨੂੰ ਜੇਲ੍ਹ ਵਿੱਚ? ਮੇਰਾ ਕੇਸ ਜਿਹੜਾ ਹੈ 2007 ਤੋਂ ਲੈ ਕੇ 2011 ਤੱਕ ਚੱਲਿਆ। ਜਿਹੜਾ 302 ਦਾ ਕੇਸ, ਉਹਦੇ ਵਿੱਚੋਂ ਮੈਨੂੰ ਤਰਨਤਾਰਨ, ਜ਼ਿਲ੍ਹਾ ਤਰਨਤਾਰਨ 'ਚੋਂ ਅਦਾਲਤ ਨੇ ਸਜ਼ਾ ਦੇ ਦਿੱਤੀ 20 ਸਾਲ। 20 ਸਾਲ ਸਜ਼ਾ ਹੋਈ ਆ। 2007 ਤੋਂ ਲੈ ਕੇ 2011 'ਚ 20 ਸਾਲ ਸਜ਼ਾ ਹੋ ਗਈ। ਹਾਂਜੀ। ਤੇ ਕਿਹੜੀ ਜੇਲ੍ਹ ਦਾ ਕੇਸ ਹੈ ਇਹ? ਜੇਲ੍ਹ ਅੰਮ੍ਰਿਤਸਰ ਜੇਲ੍ਹ, ਗਮਟਾਲਾ ਜੇਲ੍ਹ ਦਾ ਕੇਸ ਸੀ, ਜ਼ਿਲ੍ਹਾ ਤਰਨਤਾਰਨ। ਉਸ ਤੋਂ ਬਾਅਦ 2007 ਤੋਂ ਲੈ ਕੇ 2011 ਸਜ਼ਾ ਹੁੰਦੀ ਆ ਤੇ 2019 'ਚ ਫਿਰ ਮੇਰੀ ਰਿਹਾਈ ਹੋਈ ਉਹ ਕੇਸ ਦੇ ਵਿੱਚੋਂ। ਹਾਂਜੀ। ਗੁੱਗੂ ਦੀ ਗੱਲ ਚੱਲਦੀ ਹੈ, ਨਵਤੇਜ ਸਿੰਘ ਗੁੱਗੂ ਦੀ ਗੱਲ ਚੱਲਦੀ ਹੈ, ਤਾਂ ਜਿਹੜੇ ਨਵਤੇਜ ਸਿੰਘ ਗੁੱਗੂ ਤੁਹਾਨੂੰ ਮਿਲਦੇ ਨੇ ਉਹ ਕਿਹੜੇ ਸਮੇਂ ਤੁਹਾਡੀ ਮੁਲਾਕਾਤ ਹੁੰਦੀ ਹੈ, ਕਦੋਂ ਮਿਲਦੇ ਨੇ? ਅਸੀਂ ਦੋਵੇਂ ਭਰਾ 2007 'ਚ ਇਕੱਠੇ ਹੁੰਦੇ ਆ। 2007 'ਚ ਇਕੱਠੇ ਹੁੰਦੇ ਆ ਤੇ ਪੂਲਾ ਜਿਹੜਾ ਏ ਉਹ ਅੰਮ੍ਰਿਤਸਰ ਰਿਮਾਂਡ ਤੇ ਚੱਲਦਾ ਹੁੰਦਾ ਤੇ ਫਿਰ ਅਸੀਂ ਨਾ ਉੱਥੋਂ ਇੱਕ ਸਾਨੂੰ ਬੁੱਕ ਮਿਲਦੀ, ਕਿਤਾਬ
ਉਹ ਕਿਤਾਬ ਅਸੀਂ ਪੜ੍ਹਨੀ ਸ਼ੁਰੂ ਕਰ ਦਿੰਦੇ ਆ ਤੇ ਦੋਵੇਂ ਭਰਾ ਸਲਾਹ ਕਰਦੇ ਆ ਵੀ ਚਲੋ ਜੇਲ੍ਹ 'ਚ ਤਾਂ ਅਸੀਂ ਬੈਠੇ ਆ ਤੇ ਮਾਲਕ ਕਿਰਪਾ ਕਰੇ ਤੇ ਪੂਲਾ ਜਦੋਂ ਅੰਦਰ ਆਉਂਦਾ ਤੇ ਇਹਦੇ ਆਪਾਂ ਨਵੇਂ ਮਲਾਜੇ ਦੇ ਵਿੱਚ, ਜਦੋਂ ਬੰਦਾ ਨਵਾਂ ਜੇਲ੍ਹ 'ਚ ਜਾਂਦਾ ਉਹਨੂੰ ਨਵੇਂ ਮਲਾਜੇ 'ਚ ਰੱਖਦੇ ਆ ਵੀ ਨਵੇਂ ਮਲਾਜੇ 'ਚ ਉਹਨੇ ਆਉਣਾ ਤੇ ਇਹਦੇ ਬੰਦੇ ਤੇ ਗਲ ਪੈਣਾ ਜਾ ਕੇ, ਕਿਉਂਕਿ ਇਹਨੇ ਬੜੇ ਮਾੜੇ ਕਰਮ ਕੀਤੇ। ਇੱਕ ਇਹਦੇ ਸਾਡੇ ਨਾ ਹੱਥ ਬੁੱਕ ਲੱਗੀ ਇਹਦੇ ਖਿਲਾਫ ਲਿਖੀ ਸੀ, ਪੂਲੇ ਦੇ ਖਿਲਾਫ। ਕਿਹੜੀ ਕਿਤਾਬ ਸੀਗੀ? ਕਿਤਾਬ ਦਾ ਮੈਨੂੰ ਨਾਂ ਵਿਸਰ ਗਿਆ, ਮੈਨੂੰ ਨਾਂ ਦਾ ਚੇਤਾ ਨਹੀਂ ਗਾ। ਪੂਲੇ ਦੇ ਖਿਲਾਫ ਲਿਖੀ ਸੀ ਉਹ ਬੁੱਕ, ਜਿਸ ਤਰ੍ਹਾਂ ਜੋਗੇ ਖਾਨਪੁਰੀਏ ਦਾ ਸਾਰਾ ਪਰਿਵਾਰ ਇਹਨੇ ਮਾਰਿਆ ਸੀ, ਸੋ ਜੇ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਮਾਰਿਆ ਸੀ, ਨੇਕਾਂ ਧੀਆਂ ਭੈਣਾਂ ਦੇ ਨਾਲ ਗਲਤ, ਜੇ ਉਹ ਜੋਗਾ ਸਿੰਘ ਜੋਗੀ ਹੋਵੇ ਜਾਂ ਇਹ ਬਲਵਿੰਦਰ ਸਿੰਘ ਜਟਾਣਾ ਚਾਹੇ ਜੋਗਾ ਖਾਨਪੁਰੀਆ, ਪਤਾ ਨਹੀਂ ਕਿੰਨੇ ਕਿੰਨੇ ਗਲਤ ਕੰਮ ਕੀਤੇ, ਕਿਉਂਕਿ ਸਰਕਾਰਾਂ ਦੀ ਸ਼ਹਿ ਹੀ। ਜਿਸ ਤਰ੍ਹਾਂ ਸਵੇਦ ਸੈਣੀ ਵਰਗੇ ਇਸ਼ਾਰੇ ਕਰਦੇ ਸੀ ਇਹਨਾਂ ਨੂੰ, ਸਵੇਦ ਸੈਣੀ DGP ਇਸ਼ਾਰਾ ਕਰਦੇ, ਜਿਸ ਤਰ੍ਹਾਂ ਬਲਵਿੰਦਰ ਸਿੰਘ ਜਟਾਣੀ ਦਾ ਸਾਰਾ ਉਹਨੇ ਪਰਿਵਾਰ ਮਰਵਾਤਾ। ਹੋਰ ਵੀ ਸਰਕਾਰਾਂ ਦੇ ਜਿਸ ਤਰ੍ਹਾਂ KPS ਗਿੱਲ ਵਰਗੇ ਇਹਨੂੰ ਹਥਿਆਰਾਂ ਦੇ ਜ਼ਖੀਰੇ ਦਿੰਦੇ ਸੀ, ਤੇ ਕਿਉਂਕਿ ਇਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਵੀ ਬਹੁਤ ਇਹਨੇ ਧੱਕੇ ਕੀਤੇ ਸੀ। ਤੇ ਇਹਦੇ ਬਾਰੇ ਅਸੀਂ ਛੋਟੇ ਹੁੰਦੇ ਜਾਣਦੇ ਹਾਂ ਪੂਲੇ ਬਾਰੇ। ਤੇ ਚਲੋ ਗੱਗੂ ਤੇ ਵੀ ਕੇਸ 26 ਦੇ 307 ਦਾ ਸੀ ਤੇ ਮੇਰੇ ਤੇ 302 ਦਾ ਸੀ, ਵੀ ਚਲੋ ਉੱਚ ਵੀ ਮੈਨੂੰ ਸਜ਼ਾ ਹੋਈ ਵੀ ਚਲੋ 20 ਸਾਲ ਤੇ ਇੱਥੇ ਕੱਟਣੀ ਆ। ਤੇ ਜੇ ਮਾਲਕ ਪੂਲੇ ਵਾਲੀ ਸੇਵਾ ਲੈ ਲੇ, ਪਹਿਲਾਂ ਤਾਂ ਸਾਡਾ ਪਲਾਨ ਹੀ ਇਹਦੇ ਗਲ ਪੈਣ ਦਾ ਨਵੇਂ ਮਲਾਜੇ 'ਚ, ਤੇ ਚਲੋ ਜਿਵੇਂ ਮਾਲਕ ਨੇ ਚਾਹਿਆ ਉਹ ਮਾਲਕ ਨੇ ਸਿਰ ਤੇ ਹੱਥ ਰੱਖਿਆ ਤੇ ਅਸੀਂ ਜਾ ਕੇ ਇਹਦੀ ਜਿਹੜੀ ਸੇਵਾ ਉਹ ਨਿਭਾਈ। ਮਲਾਜੇ ਨੂੰ ਕੀ ਸਮਝਿਆ? ਮਲਾਜੇ ਦਾ ਭਾਵ ਕੀ ਹੈ? ਮਲਾਜੇ ਦਾ ਭਾਵ ਇਹ ਆ ਵੀ ਜਦੋਂ ਥਾਣੇ 'ਚੋਂ ਤੇ ਕੋਰਟ 'ਚੋਂ ਜੇਲੇ ਛੱਡ ਕੇ ਆਉਂਦੇ ਆ ਤੇ ਨਵਾਂ ਮਲਾਜਾ ਹੁੰਦਾ ਹੈ ਜੇਲ੍ਹ ਦੇ ਵਿੱਚ, ਉਹਦੇ ਵਿੱਚ ਜਿਹੜਾ ਨਵਾਂ ਬੰਦਾ ਜਾਂਦਾ ਉਹਨੂੰ ਸਾਈਡ ਤੇ ਰੱਖਿਆ ਜਾਂਦਾ, ਸਵੇਰੇ ਉਹਦੀ ਵੈਰੀਫਾਈ ਕਰਕੇ ਮਲਾਜਾ ਕਰਕੇ ਲਿਖਤ ਪੜਤ ਕਰਕੇ ਫਿਰ ਉਹਨਾਂ ਨੂੰ ਚੱਕੀਆਂ 'ਚ ਬੈਰਕਾਂ 'ਚ ਭੇਜਦੇ ਆ। ਤੇ ਪੂਲੇ ਨੂੰ ਹਾਲਾਂਕਿ ਉੱਥੇ ਨਾ ਅੰਮ੍ਰਿਤਸਰ ਗਮਟਾਲਾ ਜੇਲ੍ਹ ਜਿਹੜੀ, ਉੱਥੇ 2 ਜੇਲ੍ਹਾਂ ਬਣੀਆਂ C1 C2, ਸਗੌਲਟੀ ਤੇ ਸੈਂਟਰ ਅਸੀਂ ਆ, ਤੇ ਇਹਨੂੰ ਸਿੱਧਾ ਹੀ ਸਗੌਲਟੀ 9 ਹਾਤੇ 'ਚ ਭੇਜਤਾ। ਹਾਂਜੀ। ਗੱਗੂ ਦੇ ਬਾਰੇ ਜਦੋਂ ਗੱਗੂ ਦੇ ਆਪਾਂ ਕੇਸਾਂ ਵਾਲੇ ਦੇਖਦੇ ਹੋ, ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ, ਤੁਸੀਂ ਵੀ ਕਿਹਾ ਜਾਂਦਾ ਤੁਹਾਡੇ ਬਾਰੇ ਵੀ ਤੁਸੀਂ ਵੀ ਸਮਰਪਿਤ ਨਹੀਂ, ਪਰ ਜਿਹੜਾ ਇੰਨਾ ਵੱਡਾ ਤੁਸੀਂ ਕਾਰਨਾਮਾ ਕਰਦੇ ਹੋ, ਅਸਲ ਦੇ ਵਿੱਚ ਉਹ ਜਿਹੜੀ ਸਿੱਖਿਆ ਮਿਲਦੀ, ਸਿੱਖਿਆ ਕਿੱਥੋਂ ਮਿਲਦੀ? ਫਿਰ ਸਿੱਖਿਆ ਇੱਥੋਂ ਮਿਲਦੀ ਆ, ਜਦੋਂ ਗੁਰੂ ਰਾਮਦਾਸ ਸਿਰ ਤੇ ਹੱਥ ਰੱਖਦੇ ਨਾ, ਉਹ ਇਹ ਨਹੀਂ ਵੇਂਦੇ ਵੀ ਇਹ ਜਾਂ ਮੋਨਾ ਜਾਂ ਘੋਨਾ, ਸਿੱਖੀ ਵਾਲੇ ਨਹੀਂ ਵੇਂਦੇ, ਉਹ ਸਿਰਫ ਜੋ ਗੁਰੂ ਰਾਮਦਾਸ ਨੇ ਸਿਰ ਤੇ ਹੱਥ ਰੱਖਿਆ। ਬਿਲਕੁਲ ਮੈਂ ਵੀ 2008 ਦੇ ਵਿੱਚ ਕਰੀਮ ਸ਼ੇਵਾ ਤੇ ਗੱਗੂ ਵੀ ਮੋਨਾ ਘੋਨਾ ਸੀ, ਚਲੋ ਤੇ ਮਾਲਕ ਨੇ ਕਿਰਪਾ ਕੀਤੀ ਆ, ਗੁਰੂ ਰਾਮਦਾਸ ਨੇ, ਉਹਨਾਂ ਨੇ ਸਿਰ ਤੇ ਹੱਥ ਰੱਖਿਆ ਤੇ ਅਰਦਾਸ ਬੇਨਤੀ ਅਸੀਂ ਗੁਰੂ ਗ੍ਰੰਥ ਸਾਹਿਬ ਗਾੜੀ ਕੀਤੀ ਆ। ਮੈਂ ਜਾ ਕੇ ਗੁਰਦੁਆਰਾ ਸਾਹਿਬ ਇਹ ਕਿਹਾ, ਗੁਰੂ ਗ੍ਰੰਥ ਸਾਹਿਬ ਗਾੜੀ ਹੱਥ ਜੋੜ ਕੇ ਅਰਦਾਸ ਕੀਤੀ ਆ ਵੀ ਮਾਲਕਾ ਸੁੱਖ ਸੁਖਾਣਾ ਚੜ੍ਹਦੀ ਕਲਾ 'ਚ ਕੰਮ ਹੋ ਜੇ, ਅੱਜ ਤੋਂ ਬਾਅਦ ਮੈਂ ਤੁਹਾਡਾ ਗੁਰਸਿੱਖ ਬਣ ਜਾਊਂਗਾ ਇਹ ਸਿੱਖੀ ਦੇ ਨਾਲ। ਤੇ ਉਸ ਤੋਂ ਬਾਅਦ 2008 ਤੋਂ ਜਦੋਂ ਇਹ ਪੂਲੇ ਵਾਲਾ ਕੰਮ ਹੋ ਜਾਂਦਾ ਤੇ ਮੈਂ ਦਾੜੀ ਕੇਸਾਂ ਨੂੰ ਹੱਥ ਨਹੀਂ ਲਵਾਇਆ। ਜਿਹੜਾ ਤੁਹਾਡੇ ਜੇਲ੍ਹ ਦੇ ਵਿੱਚ, ਜੇ ਆਪਾਂ ਤੁਹਾਡੀ ਬੈਰਕ ਦੀ ਗੱਲ ਕਰੀਏ, ਇਸ ਤਰ੍ਹਾਂ ਦੀ ਕੋਈ ਸ਼ਖਸੀਅਤ ਵੀ ਸੀ ਜਿਹੜੀ ਬਾਣੀ ਪੜ੍ਹਦੀ ਹੋਵੇ ਜਾਂ ਜਿਨ੍ਹਾਂ ਨੂੰ ਇਤਿਹਾਸ ਦੇ ਬਹੁਤੇ ਜ਼ਿਆਦਾ ਗਿਆਤਾ ਹੋਣ? ਨਹੀਂ, ਅਸੀਂ ਬੈਰਕ 'ਚ ਨਹੀਂ ਹਾਂ। ਜਿਸ ਤਰ੍ਹਾਂ ਇੱਕ ਹੁੰਦੀਆਂ ਬੈਰਕਾਂ ਜਿਹਦੇ ਵਿੱਚ 60 ਤੋਂ ਲੈ ਕੇ 100 ਤੱਕ ਵੀ ਜਿਹੜੇ ਆਦਮੀ ਇਕੱਠੇ ਰਹਿੰਦੇ ਆ ਜੇਲ੍ਹ ਦੇ ਵਿੱਚ, ਬੈਰਕਾਂ 'ਚ ਨਹੀਂ। ਅਸੀਂ ਉਹ ਵੱਖਰੀ ਵਾਰਡ ਹੀ, ਜਿਸ ਤਰ੍ਹਾਂ ਉਹ 30 ਚੱਕੀਆਂ ਵੱਜਦੀਆਂ ਸੈਂਟਰ ਦੇ ਵਿੱਚ, ਉਹ ਚੱਕੀਆਂ ਦਾ ਮਤਲਬ ਇਹ ਹੁੰਦਾ ਵੀ ਕਮਰੇ ਦੇ ਵਿੱਚ ਅਸੀਂ 3 ਜਣੇ ਰਹਿ ਸਕਦੇ ਹਾਂ ਤੇ ਅਸੀਂ 2 ਨੇ, ਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ। ਚਲੋ ਗੁਰਦੁਆਰਾ ਸਾਹਿਬ ਅਸੀਂ ਦੋਵੇਂ ਜਾਂਦੇ ਹਾਂ ਤੇ ਚਲੋ ਪੂਲੇ ਬਾਰੇ ਸਾਨੂੰ ਪਹਿਲੇ ਦਿਨ ਤੋਂ ਪਤਾ ਸੀ ਤੇ ਗੁਰਬਾਣੀ ਬਾਰੇ, ਇਤਿਹਾਸ ਬਾਰੇ ਇਹਨੂੰ ਸਾਰਾ ਜਾਣੂ ਹਾਂ। ਤੇ ਬਾਕੀ ਇਹ ਨਹੀਂ ਵੀ ਅਸੀਂ ਕਿਸੇ ਤੋਂ ਸਿੱਖਿਆ ਲੈ ਕੇ ਤੇ ਆ ਪੂਲੇ ਵਾਲਾ ਕੰਮ ਕਰਤਾ। ਬਾਕੀ ਅਸੀਂ ਬਚਪਨ ਤੋਂ ਚਲੋ ਬਜ਼ੁਰਗ ਹੀ ਮੇਰੇ ਸਰਦਾਰ ਰਤਨ ਸਿੰਘ, ਜਿਸ ਤਰ੍ਹਾਂ ਮੇਰਾ ਪਿੰਡ ਹੈਗਾ ਸੀ ਪਿੰਡ ਮਾੜੀ ਕੰਬੋਕੇ, ਤੁਸੀਂ ਹੁਣੇ ਜ਼ਿਕਰ ਕੀਤਾ ਸੁੱਖਾ ਸਿੰਘ ਮਤਾਬ ਸਿੰਘ, ਜਿਹੜੇ ਬਹੁਤ ਕੁਰਬਾਨੀ ਬਹੁਤ ਵੱਡੀ ਉਹਨਾਂ ਦੇ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਲਾਇਆ ਸੀ ਦਰਬਾਰ ਸਾਹਿਬ, ਉਹ ਵੀ ਗਲਤ ਕੰਮ ਕਰਦਾ ਸੀ ਤੇ ਮੱਸੇ ਰੰਗੜ ਤੋਂ ਇਹ ਪੂਲਾ ਵੀ ਕੋਈ ਘੱਟ ਨਹੀਂ ਸੀ ਤੇ ਬਹੁਤ ਵੱਡੀ ਕੁਰਬਾਨੀ ਸੁੱਖਾ ਸਿੰਘ ਮਤਾਬ ਸਿੰਘ ਦੀ। ਤੇ ਸਾਡਾ ਪਿੰਡ ਮਾੜੀ ਕੰਬੋਕੇ ਲਾਗੇ ਪੂਲਾ ਪਿੰਡ, ਪੂਲੇ ਪਿੰਡ ਦੇ ਵਿੱਚ ਇਹਨੇ ਮੋਰਚਾ ਇੱਕ ਭੋਰਾ ਬਣਾਇਆ ਹੁੰਦਾ ਸੀ ਮੋਰਚਾ, ਤੇ ਉਹਦੇ ਵਿੱਚ ਕੀ ਆ, ਪਰਿੰਦਾ ਵੀ ਫਰ ਨਹੀਂ ਸੀ ਮਾਰ ਸਕਦਾ, ਉਹਦੇ ਉੱਤੇ ਗਨਮੈਨ ਖਲੋਤੇ ਹੁੰਦੇ ਤੇ ਜਿਹੜੇ ਇਹਨੇ ਗਲਤ ਕੰਮ ਕਰਕੇ ਆਉਣੇ ਬਾਹਰ ਤੇ ਉਹ ਭੋਰੇ ਦੇ ਆਣ ਕੇ ਵਿੱਚ ਛੁਪ ਜਾਂਦਾ ਸੀ। ਉਹਦੇ ਵਿੱਚ ਇਹਦੀ ਬੇਲਣ ਅਮਰੀਕੋ ਅਮਰਕੋਟ ਵਾਲੀ ਉਹ ਮਿਲ ਸਕਦੀ ਇਹਨੂੰ ਜਾ ਕੇ, ਹੋਰ ਕੋਈ ਬੰਦਾ ਨਹੀਂ ਵਿੱਚ ਜਾ ਸਕਦਾ ਭੋਰੇ ਦੇ ਵਿੱਚ। ਖੁਦ ਮੈਂ ਪਹਿਲੋਂ ਤਾਂ ਨਹੀਂ ਮੈਂ ਵੇਖਿਆ ਬਚਪਨ 'ਚ, ਹੁਣ ਮੈਂ ਜੋ ਜੇਲੋਂ ਰਿਹਾ ਹੋ ਕੇ ਆਇਆ ਤੇ 2019 'ਚ, ਉਦੋਂ ਮੈਂ ਉਹ ਭੋਰਾ ਖੁਦ ਆਪ ਜਾ ਕੇ ਪੂਲੇ ਪਿੰਡ ਵੇਖ ਕੇ ਆਇਆ ਹੁਣ ਜਾ ਕੇ।
ਜਿਹੜੀ ਇਹਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਸੀ, ਗਨਮੈਨ ਦੀ ਗੱਲ ਕੀਤੀ ਹੈ, ਤਾਂ ਉਹ ਜਿਹੜੀ ਪ੍ਰੋਟੈਕਸ਼ਨ ਮਿਲੀ ਹੋਈ ਸੀ ਸਰਕਾਰ ਵੱਲੋਂ ਮਿਲੀ ਸੀ ਜਾਂ ਖੁਦ ਬੋ ਖੁਦ ਜਿਹੜੇ ਇਹਦੇ ਸਮਰਥਕ ਸੀ ਜਾਂ ਇਹਦੇ ਸਾਥੀ ਸੀ ਉਹ ਸਨ? ਦੇਖੋ ਜੀ, ਇਹਦੇ ਨਾਲ 60 ਤੋਂ 70 ਗਨਮੈਨ ਜਿਹੜੇ ਨਾਲ 24 ਘੰਟੇ ਅਸਲੇ ਵਾਲੇ ਰਹਿੰਦੇ ਸੀ। ਸਰਕਾਰਾਂ ਦਾ ਤੇ ਇਹ ਕਰਿੰਦਾ ਸੀ, ਸਰਕਾਰਾਂ ਦੇ ਇਸ਼ਾਰਿਆਂ ਤੇ ਇਹ ਕੰਮ ਕਰਦਾ ਸੀ। ਸਰਕਾਰਾਂ ਨੇ ਇਹਨੂੰ ਸਾਰੇ ਬੰਦੇ ਦਿੱਤੇ ਸੀ, ਜਿਸ ਤਰ੍ਹਾਂ KPS ਗਿੱਲ ਵਰਗੇ ਹੋਏ, ਚਾਹੇ ਸਬੇਜ਼ ਸੈਣੀ DGP ਵਰਗੇ ਹੋਏ। ਤੇ ਇਹਨਾਂ ਲਈ ਕੀ ਆ ਵੀ ਆਪਣਾ ਗਨਮੈਨ ਲੈਣੇ ਕੋਈ ਔਖੀ ਗੱਲ ਥੋੜੀ ਆ। ਇਹ ਸਰਕਾਰਾਂ ਲਈ ਕੰਮ ਕਰਦੇ ਸੀ, KPS ਗਿੱਲ ਵਰਗੇ ਉਹਨਾਂ ਲਈ। ਤੇ ਚਾਹੇ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਮਾਰਿਆ, ਉਹ ਇਸ਼ਾਰਾ ਕਿਹਨੇ ਕੀਤਾ ਸੀ? ਸਬੇਜ਼ ਸੈਣੀ ਨੇ ਕੀਤਾ ਸੀ ਨਾ, DGP ਨੇ, ਵੀ ਜਾ ਕੇ ਪਰਿਵਾਰ ਮਾਰਦੇ। ਤੇ ਹੁਣ ਗਿਣ ਲਓ, ਬਲਵਿੰਦਰ ਸਿੰਘ ਜਟਾਣੀ ਨੇ ਕੋਈ ਨੁਕਸਾਨ ਵੀ ਜੇ ਕੀਤਾ ਤੇ ਕੋਈ ਪਰਿਵਾਰ ਦਾ ਥੋੜੀ ਕੋਈ ਕਸੂਰ ਆ। ਚਾਹੇ ਕੋਈ ਜੋਗੇ ਖਾਨਪੁਰੀਏ ਨੇ ਕਸੂਰ ਕੋਈ ਕੀਤਾ ਤੇ ਉਹਦੇ ਛੋਟੇ ਛੋਟੇ ਬੱਚਿਆਂ ਦਾ ਥੋੜੀ ਕੋਈ ਕਸੂਰ ਆ ਵੀ ਜਾ ਕੇ ਉਹਨਾਂ ਨੂੰ ਮਾਰ ਦੇਣਾ। ਤੇ ਵੇਖੋ, ਇਹ ਸਰਕਾਰਾਂ ਦੇ ਕੰਮ, ਸਰਕਾਰਾਂ ਨੇ ਇਹਨੂੰ ਸਿਕਿਉਰਿਟੀ ਦਿੱਤੀ ਸੀ। ਸਰਕਾਰ ਹੁਣ ਅੱਜ ਕੋਈ ਕਤਲ ਕਰਦਾ, ਜਾਂ ਉਹ ਅਸੀਂ ਵੀ 2007 ਚ ਹੋਇਆ ਜਾਂ ਨਹੀਂ ਹੋਇਆ, ਤੇ ਵੇਖੋ ਫੜ ਕੇ ਉਹਨਾਂ ਅੰਦਰ ਕਰਤਾ। ਤੇ ਇਹੋ ਜਿਹਾ ਕੀ ਇਹਦੇ ਸਰਕਾਰਾਂ ਦੇ ਹੱਥ ਵਾਸੀ ਨਾ ਸਾਰਾ ਕੁਝ। ਇੱਕ ਸਾਰਾ ਘਰ ਦਾ ਪਰਿਵਾਰ ਖਤਮ ਕਰ ਦੇਣਾ ਤੇ ਫਿਰ ਵੀ ਸ਼ਰੇਆਮ ਆਪਾਂ ਤੁਰੇ ਫਿਰਨਾ, ਤੇ ਫਿਰ ਸਰਕਾਰਾਂ ਦਾ ਹੱਥ ਹੋਇਆ ਨਾ। ਤੇ ਇਹ ਪੂਲੇ ਨੂੰ 60 ਤੋਂ 70 ਗਨਮੈਨ 24 ਘੰਟੇ ਦੇ ਨਾਲ ਰਹਿੰਦੇ ਸੀ। ਬੋਲਡ ਪ੍ਰੂਫ ਗੱਡੀਆਂ, ਵਧੀਆ ਗੱਡੀਆਂ ਇਹਦੇ ਕੋਲ, ਤੇ ਲਾਲ ਬੱਤੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਗੱਡੀਆਂ ਤੇ ਹੂਟਰ ਵੱਧਦੇ ਜਾਂਦੇ ਸੀ। ਪੂਲੇ ਨੂੰ ਵੇਖ ਕੇ ਤੇ ਲੋਕੀ ਰਾਹ ਛੱਡ ਦਿੰਦੇ ਹੁੰਦੇ ਸੀ। ਹਾਂਜੀ। ਹਰਚੰਦ ਸਿੰਘ, ਜਿਵੇਂ ਤੁਸੀਂ ਸਿੱਖੀ ਦੇ ਨਾਲ ਜੁੜੇ ਹੋ, ਤਾਂ ਜਦੋਂ ਕੋਈ ਬੰਦਾ ਸਿਰ ਦੇ ਉੱਪਰ ਦਸਤਾਰ ਸਜਾ ਲੈਂਦਾ ਤਾਂ ਉਹਦੇ ਸਿਰ ਦੇ ਉੱਪਰ ਕੋਈ ਜ਼ਿੰਮੇਵਾਰੀਆਂ ਪੈ ਜਾਂਦੀਆਂ। ਨਿਹੰਗ ਸਿੰਘ ਪੂਲੇ ਦੀ ਗੱਲ ਕਰਦੇ ਹਾਂ, ਅਜੀਤ ਸਿੰਘ ਪੂਲੇ ਦੇ ਨਾਮ ਦੇ ਨਾਲ ਉਹਨੂੰ ਜਾਣਿਆ ਜਾਂਦਾ ਸੀ। ਤਾਂ ਜਦੋਂ ਉਹ ਇਸ ਤਰ੍ਹਾਂ ਦੇ ਕਰਮ ਕਰਦਾ ਸੀ, ਸਿੱਖੀ ਵਾਲਾ ਬਾਣਾ ਪਾ ਕੇ, ਸਿਰ ਉੱਪਰ ਦੁਮਾਲਾ ਸਜਾ ਕੇ, ਤਾਂ 5 ਕਕਾਰਾਂ ਦਾ ਧਾਰਨੀ ਹੋ ਕੇ, ਇੱਕ ਪਹਿਰਾਵੇ ਦੇ ਤੌਰ ਤੇ ਸੀ, ਪਰ ਸਿੱਖੀ ਵਾਲੇ ਗੁਣ ਉਹਦੇ ਅੰਦਰ ਨਹੀਂ ਸੀ। ਪਰ ਜਦੋਂ ਇਸ ਤਰ੍ਹਾਂ ਦਾ ਕਰਮ ਕਰਦਾ ਸੀ ਤਾਂ ਲੋਕਾਂ ਦੇ ਵਿੱਚ ਸੁਨੇਹਾ ਕਿਸ ਤਰ੍ਹਾਂ ਦਾ ਜਾਂਦਾ ਸੀ? ਵੇਖੋ, ਸੁਨਾਹ ਤੇ ਇਦਾਂ ਦਾ ਜਾਂਦਾ ਵੀ ਇਹ ਮਾੜੇ ਕੰਮ ਦਾ ਹਮੇਸ਼ਾ ਮਾੜਾ ਹੀ ਨਤੀਜਾ। ਸੱਚਾ ਸੁੱਚਾ ਇੱਕ ਪਵਿੱਤਰ ਗੁਰੂ ਰਾਮਦਾਸ ਦਾ ਬਾਣਾ ਪਾ ਕੇ, ਇੱਕ ਪਵਿੱਤਰ ਸੱਚੇ ਸੁੱਚੇ ਬਾਣੇ ਨੂੰ ਇਹ ਬੰਦੇ ਨੇ ਲਾਜ ਲਾਈ ਸੀ। ਵਿੱਚ ਪਵਿੱਤਰ ਬਾਣੇ ਦੇ ਵਿੱਚ ਛੁਪਿਆ ਸੀ ਘਿਨਾਉਣੀਆਂ ਹਰਕਤਾਂ, ਸਰਕਾਰਾਂ ਦਾ ਕੈਟ ਟੌਟ, ਵੀ ਸ਼ਰੇਆਮ ਜਾ ਕੇ ਘਰਾਂ ਦੇ ਵਿੱਚ ਬੱਚਿਆਂ ਨੂੰ ਮਾਰ ਦੇਣਾ, ਸ਼ਰੇਆਮ ਧੀਆਂ ਭੈਣਾਂ ਦੇ ਨਾਲ ਗਲਤ ਕੰਮ ਕਰਨੇ। ਤੇ ਇਹ ਸਰਕਾਰਾਂ ਦਾ ਕੰਮ ਹੀ। ਬਾਣੇ ਦੇ ਵਿੱਚ ਤੇ ਉਹ ਬਰੂਪੀਆ ਲੁਕਿਆ ਸੀ, ਤੇ ਇਹ ਪਵਿੱਤਰ ਸੱਚਾ ਸੁੱਚਾ ਗੁਰੂ ਮਹਾਰਾਜ ਜੀ ਦਾ ਬਾਣਾ ਪਾ ਕੇ ਪਵਿੱਤਰ ਬਾਣੀ ਨੂੰ ਲਾਜ ਲਾਈ ਸੀ। ਤੇ ਉਹ ਵੇਖੋ ਵੀਰੇ, ਜੇ ਹੁਣ ਬਚਪਨ ਦੇ ਵਿੱਚ ਉੱਦਾਂ ਨੰਗਾ ਆਇਆ ਸੀ ਤੇ ਮਾਲਕ ਨੇ ਆਪਦਾ ਬਾਣਾ ਵੀ ਲਵਾ ਲਿਆ ਸੀ ਨਾ। ਵੇਖੋ, ਜੇ ਉਹ ਗਲਤ ਕੰਮ, ਉਹ ਜਿਹੋ ਸਿਆਣੇ ਕਹਿੰਦੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ। ਜੇ ਮਾੜਾ ਕਰਮ ਕਰੇਗਾ ਤੇ ਮਾੜੇ ਕੰਮ ਦਾ ਮਾੜਾ ਹੀ ਹਮੇਸ਼ਾ ਨਤੀਜਾ ਹੁੰਦਾ। ਤੇ ਗੁਰੂ ਮਹਾਰਾਜ ਜੀ ਨੇ, ਗੁਰੂ ਰਾਮਦਾਸ ਨੇ ਆਪਦਾ ਬਾਣਾ ਵੀ ਇੱਥੋਂ ਲਵਾ ਲਿਆ ਸੀ, ਕਿਉਂਕਿ ਸਿਰਫ ਜਿੱਦਣ ਇਹਨੂੰ ਅੱਗ ਲੱਗਦੀ ਆ, ਸਿਰ ਦੇ ਸਾਰੇ ਕੇਸ, ਦਮਾਲਾ, ਸਾਰਾ ਚੋਲਾ, ਪਵਿੱਤਰ ਸੱਚਾ ਸੁੱਚਾ ਮਹਾਰਾਜ ਦਾ ਬਾਣਾ, ਤੇ ਸਿਰਫ ਇੱਕ ਕਛਹਿਰੇ ਦਾ ਨਾਲਾ ਹੀ ਰਹਿ ਗਿਆ ਸੀ, ਬਾਕੀ ਸਭ ਇਹ ਲੂਸ ਗਿਆ ਸੀ। ਇੱਦਾਂ ਦਾ ਇਹ ਲੱਗਦਾ ਸੀ ਜਿੱਦਣ ਇਹ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਨੇ। ਜਿਵੇਂ ਇੱਕ ਟਰੱਕ ਡਰਾਈਵਰ ਜਿਹਾ ਹੁੰਦਾ, ਜਿਵੇਂ ਮੋਨਾ ਘੋਨਾ, ਤੇ ਮਹਾਰਾਜ ਨੇ ਤੇ ਆਪਦੀ ਫਿਰ ਇੱਥੋਂ ਸਿੱਖੀ ਵੀ ਲੈ ਲਈ ਸੀ ਨਾ ਵਾਪਸੀ। ਹਰਚੰਦ ਸਿੰਘ ਜੀ, ਜੇ ਆਪਾਂ ਗੱਲ ਕਰੀਏ ਤਾਂ ਜਦੋਂ ਇਹਨੂੰ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਹੈ, ਕੁਝ ਲੋਕ ਸਨ ਜਿਨ੍ਹਾਂ ਦੇ ਪਰਿਵਾਰਾਂ ਦੀ ਇਹਨੇ ਕਤਲੋ-ਗਾਰਤ ਕੀਤੀ, ਉਹਨਾਂ ਪਰਿਵਾਰਾਂ ਨੂੰ ਖਤਮ ਕਰ ਦਿੱਤਾ, ਕੋਰਟ ਦੇ ਫੈਸਲੇ ਦੇ ਨਹੀਂ ਲੈ ਕੇ ਆਂਦਾ ਜਾਂਦਾ ਹੈ। ਤਾਂ ਉਸ ਸਮੇਂ ਦੇ ਦਰਮਿਆਨ ਤੁਹਾਡੇ ਦੋਨਾਂ ਵਿਚਾਲੇ ਅਸਲ ਦੇ ਵਿੱਚ ਗੱਲਬਾਤ ਕੀ ਹੁੰਦੀ ਇਹਨੂੰ ਲੈ ਕੇ? ਇਹਨੂੰ ਲੈ ਕੇ ਸਰਦਾਰ ਨਵਤੇਜ ਸਿੰਘ ਗੱਗੂ ਤੇ ਅਸੀਂ ਦੋਵੇਂ ਜਣੇ ਇਹੋ ਸਲਾਹ ਕਰਦੇ ਹਾਂ ਵੀ ਇਹਦੇ ਜਾ ਕੇ ਨਵੇਂ ਮੁਲਾਜ਼ੇ 'ਚ ਗੱਲ ਪੈਣਾ। ਉਸ ਤੋਂ ਬਾਅਦ ਇਹਨੂੰ ਸਿੱਧਾ ਭੇਜ ਦਿੰਦੇ ਆ ਜ਼ਿਲ੍ਹਾ ਅੰਮ੍ਰਿਤਸਰ, ਗਮਟਾਲਾ ਜੇਲ੍ਹ, ਸਿਕਿਉਰਿਟੀ 9 ਹੱਤੇ ਦੇ ਵਿੱਚ ਇਹਨੂੰ ਪੂਲੇ ਨੂੰ ਭੇਜ ਦਿੰਦੇ ਆ। ਤੇ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ। ਇੱਕ ਨਾ ਹੋਰ ਮੈਂ ਇੱਥੇ ਦੱਸਣਾ ਚਾਹਾਂਗਾ, ਬਾਬਾ ਬਿਸ਼ਨ ਸਿੰਘ ਬਾਬੇ ਬਕਾਲੇ ਦੇ ਬਹੁਤ ਕਰਨੀ ਭਰਨੀ ਵਾਲੇ ਸੰਤੀ ਮਹਾਂਪੁਰਸ਼, ਪਹੁੰਚੇ ਹੋਏ ਮਹਾਂਪੁਰਸ਼, ਬਹੁਤ ਚੜ੍ਹਦੀ ਕਲਾ ਵਾਲੇ ਬਾਬਾ ਬਿਸ਼ਨ ਸਿੰਘ। ਅਸਲੀ ਉਹਦੇ ਗੁਰਦੁਆਰਾ ਸਾਹਿਬ ਇਹ ਪੂਲਾ ਨਿਹੰਗ ਰਹਿੰਦਾ ਸੀ। ਇਹਦਾ ਜਿਸ ਤਰ੍ਹਾਂ ਲੁਧਿਆਣੇ ਕਾਲਜ ਦੇ ਵਿੱਚ ਪੜ੍ਹਦਾ ਸੀ। ਲੁਧਿਆਣੇ ਤੋਂ ਇਹ ਨਾ ਭਗੌੜਾ ਆ ਜਾਂਦਾ, ਭਗੌੜਾ ਹੋ ਕੇ ਤੇ ਇਹ ਸਿੱਧਾ ਆ ਜਾਂਦਾ ਇੱਥੇ ਬਾਬੇ ਬਕਾਲੇ। ਬਾਬੇ ਬਕਾਲੇ ਬਾਬਾ ਬਿਸ਼ਨ ਸਿੰਘ ਕੋਲ ਆਣ ਕੇ ਸ਼ਰਨ ਲੈਂਦਾ। ਫਿਰ ਕੁਛ ਟਾਈਮ ਪਾ ਕੇ ਇਹਨੇ ਬਾਬੇ ਬਿਸ਼ਨ ਸਿੰਘ ਦੇ ਆਸਣ ਨੂੰ ਅੱਗ ਲਾਤੀ ਸੀ। ਜਿਹੜੇ ਬਾਬਾ ਬਿਸ਼ਨ ਸਿੰਘ ਜੀ, ਉਹ ਥੋੜ੍ਹੇ ਜਿਹੇ ਨੇਤਰ ਅੱਖਾਂ ਤੋਂ ਘੱਟ ਦੀਦਾ ਸੀ।
ਉਹਦੇ ਆਸਣ ਨੂੰ ਅੱਗ ਲਾਤੀ ਵੀ ਇਹਨੂੰ ਅੱਗ ਲਾ ਦੇਣਾ ਜਿੰਦੇ ਜੀ ਵੀ ਜਿਹੜਾ ਇਹ ਖਤਮ ਹੋ ਜੇ ਸਮਾਜੇ ਤੇ ਗੱਦੀ ਜਿਹੜੀ ਇਹਦੀ ਮੈਨੂੰ ਮਿਲ ਜੇ। ਬਾਅਦ ਚ ਇਹਨੇ ਅੱਗ ਲਾਤੀ ਬਾਬੇ ਬਿਸ਼ਨ ਸਿੰਘ ਦੇ ਆਸਣ ਨੂੰ। ਉਹ ਜਿਹੜੀ ਅੱਗ ਆ ਉਹ ਨਿਹੰਗ ਸਿੰਘ ਲਾਗੇ ਖਲੋਤੇ ਹੋਰ ਵੀ ਉਹਨਾਂ ਬੁਝਾਤੀ। ਬਾਅਦ ਚ ਉਹਨਾਂ ਐਸਾ ਇਹਨੂੰ ਸਰਾਫ ਦਿੱਤਾ, ਉਸੇ ਗੱਲ ਤੇ ਮੈਂ ਆਵਾਂਗਾ, ਐਸਾ ਇਹਨੂੰ ਪੂਲੇ ਨਿਹੰਗ ਨੂੰ ਸਰਾਫ ਦਿੱਤਾ ਵੀ ਪੂਲਿਆ ਇਹ ਜਿਹੜੇ ਲਾਗੇ ਸੇਵਾਦਾਰ ਖਲੋਤੇ ਸੀ ਤਾਂ ਉਹ ਬਾਬੇ ਬਿਸ਼ਨ ਸਿੰਘ ਨੂੰ ਆਂਦੇ ਵੀ ਇਹਨੂੰ ਸੋਧਾ ਲਾਈਏ। ਆਂਦੇ ਨਹੀਂ ਸੋਧਾ ਨਹੀਂ ਲਾਉਣਾ, ਜੋ ਕਿਸੇ ਚਾਹੁੰਦਾ ਉਹਨਾਂ ਫਿਰ ਜੀਂਦੇ ਜੀ ਇਹਨੂੰ ਉਹ ਗੱਦੀ ਜਿਹੜੀ ਦੇਤੀ ਸੀ ਤੇ ਸਿਰ ਤੇ ਦਸਤਾਰ ਇਹਦੇ ਸਜਾਤੀ ਸੀ ਬਾਬੇ ਬਿਸ਼ਨ ਸਿੰਘ ਨੇ। ਤੇ ਫਿਰ ਉਹਨਾਂ ਸਰਾਫ ਵੀ ਬਹੁਤ ਵੱਡਾ ਦਿੱਤਾ ਸੀ ਵੀ ਪੂਲਿਆ ਜਿੱਦਣ ਮਰੇਗਾ ਤੂੰ ਸੜ ਕੇ ਮਰੇਗਾ। ਬਾਬੇ ਬਿਸ਼ਨ ਸਿੰਘ ਦਾ ਇਹ ਸਰਾਫ ਸੀ ਵੀ ਜਿੱਦਣ ਪੂਲਿਆ ਮਰੇਗਾ ਤੇ ਸੜ ਕੇ ਮਰੇਗਾ। ਤੇ ਫਿਰ ਜਿਸ ਤਰ੍ਹਾਂ ਮਾਲਕ ਨੇ ਕਿਰਪਾ ਕੀਤੀ ਉਹਦਾ ਮਾਲਕ ਮਨ 'ਚ ਵਸੇ ਤੇ ਸਾਡੀ ਡਿਊਟੀ ਲਾਈ ਆ ਨਵਤੇਜ ਸਿੰਘ ਗੱਗੂ ਦੀ ਤੇ ਮੇਰੀ ਤੇ ਗੁਰੂ ਰਾਮਦਾਸ ਨੇ ਆਪੇ ਸੇਵਾ ਲੈ ਲਈ। ਤੇਲ ਦਾ ਪ੍ਰਬੰਧ ਫਿਰ ਕਿਸ ਤਰ੍ਹਾਂ ਕੀਤਾ ਗਿਆ? ਤੇਲ ਦਾ ਪ੍ਰਬੰਧ ਵੀਰੇ ਮਾਲਕ ਨੇ ਕਿਰਪਾ ਕੀਤੀ ਵੀ ਉੱਥੇ ਨਾ ਜਨਰੇਟਰ ਖਲੋਤਾ ਸੀ ਅੰਮ੍ਰਿਤਸਰ ਗਮਟਾਲਾ ਜੇਲ੍ਹ ਦੇ ਵਿੱਚ ਹੀ ਸੈਂਟਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ। ਉੱਥੋਂ ਜਨਰੇਟਰ 'ਚੋਂ ਮੈਂ ਤੇਲ ਕੱਢ ਕੇ ਲਿਆਇਆ ਡੀਜ਼ਲ, ਤੇ ਡੀਜ਼ਲ ਜਿਹੜਾ ਭਾਰਾ ਹੁੰਦਾ ਉਹਨੂੰ ਛੇਤੀ ਅੱਗ ਨਹੀਂ ਲੱਗਦੀ। ਫਿਰ ਅਸੀਂ ਦੋਨੇ ਸੋਚਿਆ ਵੀ ਪੈਟਰੋਲ ਤੇਲ ਬਾਹਰੋਂ ਮੰਗਾਉਣਾ ਪੈਣਾ ਕਿਉਂਕਿ ਜੇਲ੍ਹ ਦੇ ਵਿੱਚ ਇਹ ਕੰਮ ਕਰਨਾ ਤੇ ਜਿਹੜਾ ਇਹ ਕੰਮ ਹੋਣਾ ਅੱਖ ਦੇ ਝਮੱਕੇ ਨਾ ਹੋਣਾ। ਤਾਂ ਫਿਰ ਅਸੀਂ ਡੀਜ਼ਲ ਵੀ ਕੱਢ ਲਿਆਂਦਾ ਜਨਰੇਟਰ 'ਚੋਂ, ਫਿਰ ਪੈਟਰੋਲ ਤੇਲ ਜਿਹੜਾ ਉਹ ਬਾਹਰੋਂ ਮੰਗਾਇਆ। ਹਾਂਜੀ ਫਿਰ ਅੱਗ ਲਾਈ ਗਈ ਹੈ ਨਾ। ਫਿਰ ਪੈਟਰੋਲ ਤੇਲ ਬਾਹਰੋਂ ਮੰਗਾ ਕੇ ਪਹਿਲੋਂ ਸਭ ਤੋਂ ਇਹਦੇ ਲਈ ਮੰਗਾਇਆ ਅਸੀਂ 222 ਨੰਬਰ ਦਾਤਰ ਵੀ ਇਹਦੇ ਗੁੱਟ ਲਾਉਣੇ ਆ। ਹੁਣ ਉਹ 4 ਕੁ ਮੁੰਡੇ ਉਹਨਾਂ ਦਾ ਮੈਂ ਨਾਂ ਨਹੀਂ ਲਵਾਂਗਾ, ਉਹ ਨਾ ਕਰ ਗਏ ਤੇ ਫਿਰ ਸਾਡੇ 2 ਤੋਂ ਗੁੱਟ ਨਹੀਂ ਸੀ ਲੱਥਣੇ ਇਹਦੇ ਕਿਉਂਕਿ ਤਗੜਾ ਸੀ ਤੇ ਸਾਡੇ ਤੋਂ 2 ਤੋਂ ਗੁੱਟ ਨਹੀਂ ਸੀ ਲੱਥਣੇ। ਫਿਰ ਉਸ ਤੋਂ ਬਾਅਦ ਅਸੀਂ ਦਾਤਰ ਦੀ ਜਿਹੜੀ ਪਲੈਨਿੰਗ ਆ ਉਹ ਦਾਤਰ ਜਿਹੜਾ ਸਾਈਡ ਤੇ ਰੱਖ ਕੇ ਫਿਰ ਗੁਰਦੁਆਰਾ ਸਾਹਿਬ ਜਨਰੇਟਰ 'ਚੋਂ ਡੀਜ਼ਲ ਕੱਢ ਕੇ ਲਿਆਂਦਾ ਤੇ ਡੀਜ਼ਲ ਨੂੰ ਅੱਗ ਨਾ ਲੱਗੀ ਤੇ ਫਿਰ ਜਿਹੜਾ ਪੈਟਰੋਲ ਆ ਉਹ ਬਾਹਰੋਂ ਮੰਗਾਇਆ ਪੈਟਰੋਲ ਤੇਲ। ਤੇ ਫਿਰ ਉੱਧਰ ਸਾਡੀ ਇਹ ਨਾ ਸਾਰੀ ਪਲੈਨਿੰਗ ਕਰਦਿਆਂ ਤੇ ਸਾਰਾ 3 ਕੁ ਮਹੀਨੇ ਲੱਗ ਗਏ ਇਹਨੂੰ, 3 ਮਹੀਨੇ ਲੱਗ ਗਏ ਸੀ ਸਾਰੀ ਸੈਟਿੰਗ ਕਰਦਿਆਂ ਕਿਉਂਕਿ ਇਹ ਬਾਹਰ ਤੇ ਹੈਗਾ ਨਹੀਂ ਆ ਸ਼ਰੇਆਮ, ਉੱਥੇ 100 ਤਰੀਕੇ ਦੇ ਨਾਲ ਚੀਜ਼ ਮੰਗਾਉਣੀ ਪੈਂਦੀ ਆ। ਫਿਰ ਇਹਦੇ ਲਈ ਮੋਬਾਈਲ ਫੋਨ ਵੀ ਮੰਗਾਇਆ ਕੈਮਰੇ ਵਾਲਾ ਵੀ ਇਹਦੀ ਵੀਡੀਓ ਬਣਾਉਣੀ ਅੱਗ ਲਾ ਕੇ। ਚਲੋ ਮਾਲਕ ਦੀ ਕਿਰਪਾ ਨਾਲ ਵੀ ਨਹੀਂ ਉਹ ਸਾਡੇ ਤੋਂ ਵੀਡੀਓ ਬਣੀ ਤੇ ਬਾਅਦ 'ਚ ਅਸੀਂ ਮੋਬਾਈਲ ਨਾਲ ਹੀ ਨਹੀਂ ਖੜਿਆ ਤੇ ਜਿਹੜਾ 222 ਨੰਬਰ ਦਾਤਰ ਮੰਗਾਇਆ ਉਹ ਕੈਂਸਲ ਕਰਕੇ ਪੈਟਰੋਲ ਤੇਲ ਡੀਜ਼ਲ ਨਾਲ ਖੜ ਕੇ ਤੇ ਇੱਕ ਦਿਨ ਅਸੀਂ ਮੰਗਲਵਾਰ ਗਏ ਆ। ਮੰਗਲਵਾਰ ਤੇ ਉਦਣ ਪਰੇਡ ਹੀ ਵੱਡੇ ਅਫਸਰ ਨੇ ਆਉਣਾ ਸੀ, ਦੌਰਾ ਸੀ ਉੱਥੇ ਤੇ ਬਾਅਦ 'ਚ ਅਸੀਂ ਬੁੱਧਵਾਰ ਦਾ ਦਿਨ ਛੱਡ ਕੇ ਵੀਰਵਾਰ ਗਏ ਆ ਤੇ ਵੀਰਵਾਰ ਫਿਰ ਮਾਲਕ ਨੇ ਬੜੀ ਕਿਰਪਾ ਕੀਤੀ ਆ ਤੇ ਜਿਹੜੀ ਉਹ ਸੇਵਾ ਸਾਡੇ ਹੱਥੋਂ ਲੈ ਲਈ। ਸਮਾਂ ਰਾਤ ਦਾ ਸੀ ਜਾਂ ਦਿਨ ਦਾ? ਨਹੀਂ ਸਮਾਂ ਦਿਨ ਦਾ ਸੀ, ਸਮਾਂ ਹੈਗਾ ਸੀ ਕੋਈ 11:45 ਵਜੇ ਦਾ ਦਿਨ ਦਾ ਕਿਉਂਕਿ ਉੱਥੇ ਨਾ 2 ਟਾਈਮ ਬੰਦੀ ਹੁੰਦੀ, ਜਿਸ ਤਰ੍ਹਾਂ ਸ਼ਾਮ ਟਾਈਮ ਤੇ ਸ਼ਾਮੀ 6 ਵਜੇ ਬੰਦੀ ਹੋ ਜਾਂਦੀ ਸਿਆਲ 'ਚ ਤੇ ਗਰਮੀਆਂ 'ਚ 7:30 8 ਵਜੇ ਬੰਦੀ ਹੁੰਦੀ ਆ ਤੇ ਦੁਪਹਿਰੇ ਜਿਹੜੀ ਬੰਦੀ ਜਿਹੜੀ ਬੰਦ ਕਰ ਦਿੰਦੇ ਉਹ 12 ਵਜੇ ਬੰਦ ਕਰ ਦਿੰਦੇ ਸਾਰਿਆਂ ਨੂੰ। ਮੁੜ ਕੇ ਉਹ ਬੰਦੀ ਜਿਹੜੀ ਖੁੱਲ੍ਹਦੀ ਆ 3 ਵਜੇ ਖੁੱਲ੍ਹਦੀ ਆ ਤੇ 11:45 ਵਜੇ ਅਸੀਂ ਤਾਂ ਕੰਮ ਕੀਤਾ ਵੀ ਬੰਦੀ ਉਹ ਜਦੋਂ ਹੋਣ ਡਿਆ ਵੀ ਅੰਦਰੋਂ ਅੰਦਰੀ ਲੋਕ ਵੜ ਜਾਣਗੇ ਤੇ ਉਦੋਂ ਮਾਲਕ ਕਿਰਪਾ ਕਰਤੀ ਤੇ ਅਸੀਂ ਜਾ ਕੇ ਉੱਥੇ ਇਹ ਜਿਹੜਾ ਕੰਮ ਨਿਭਾਇਆ। ਜਦੋਂ ਤੁਸੀਂ ਪੂਲੇ ਨੂੰ ਅੱਗ ਲਾ ਕੇ ਸਾੜ ਦਿੰਦੇ ਹੋ, ਮੌਤ ਦੇ ਘਾਟ ਉਤਾਰ ਦਿੰਦੇ ਹੋ, ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਜਾਂਦੀ ਹੈ, ਤੁਹਾਡੇ ਤੋਂ ਕੋਈ ਗੱਲਬਾਤ ਕੀਤੀ ਜਾਂਦੀ ਤੁਹਾਡੇ ਨਾਲ? ਵੇਖੋ ਜਦੋਂ ਅਸੀਂ ਪੂਲੇ ਤੇ ਤੇਲ ਪਾ ਕੇ ਅੱਗ ਲਾ ਕੇ ਆਉਣੇ ਆ ਤੇ ਬਾਅਦ 'ਚ ਅਸੀਂ ਵਾਪਸੀ ਜੋ ਮੁੜਦੇ ਆ ਤੇ ਪ੍ਰਸ਼ਾਸਨ ਸਾਰਾ ਇਕੱਠਾ ਹੋ ਜਾਂਦਾ ਸਾਡੇ ਘੇਰੇ। ਅਸੀਂ ਉੱਥੇ ਜ਼ਿੰਮੇਵਾਰੀ ਚੁੱਕੀ ਵੀ ਅਸੀਂ ਮਿੱਤਰੋ ਕੰਮ ਕਰਕੇ ਆਏ, ਕੋਈ ਇੱਥੇ ਮੁਲਾਜ਼ਮ ਸਾਨੂੰ ਡੰਡਾ ਸੋਟਾ ਨਾ ਮਾਰੇ। ਅਸੀਂ ਜ਼ਿੰਮੇਵਾਰੀ ਚੁੱਕਦੇ ਆ ਕਿ ਉਹ ਪੂਲੇ ਨੂੰ ਅਸੀਂ ਅੱਗ ਲਾ ਕੇ ਤੇ ਉਹਨੂੰ ਸਾੜ ਕੇ ਆਏ ਆ। ਤੇ ਉਹਨਾਂ ਨੇ ਸਾਨੂੰ ਕੀ ਕੀਤਾ ਵੀ ਉੱਥੇ 20 ਚੱਕੀਆਂ ਸਿਕਿਉਰਿਟੀ ਦੇ ਵਿੱਚ ਉੱਥੇ ਲਿਜਾ ਕੇ ਸਾਨੂੰ ਬੰਦ ਕਰਤਾ। ਬੰਦ ਕਰਕੇ ਤੇ ਅੱਧੇ ਘੰਟੇ ਬਾਅਦ ਆਇਆ ਡਿਪਟੀ ਸੁਪਰਡੈਂਟ ਭੁੱਲਰ ਤੇ ਆਇਆ ਤੇ ਉਹਨੇ ਆਣ ਕੇ ਬਲਕਾਰ ਸਿੰਘ ਭੁੱਲਰ ਡਿਪਟੀ ਸੁਪਰਡੈਂਟ ਹੀ ਅੱਧੇ ਘੰਟੇ ਬਾਅਦ ਉਹਨੇ ਆਣ ਕੇ ਸਾਨੂੰ ਪੁੱਛਗਿੱਛ ਪਿੰਡ ਪੀੜ ਨਾਂ ਪਤਾ ਸਾਰਾ ਕੁਝ ਲਿਖਿਆ ਤੇ ਅਸੀਂ ਲਿਖਾਉਂਦਿਆਂ ਇਹੋ ਪੁੱਛਿਆ ਵੀ ਪੂਲੇ ਦਾ ਕੀ ਬਣਿਆ। ਆਂਦਾ ਵੀ ਉਹਦੇ ਚਰਬੀ ਸਾਰੀ ਜਿਹੜੀ ਆ ਉਹ ਚੋਣ ਡੈ ਪਈ ਆ ਤੇ ਕੱਪੜਾ ਉੱਤੇ ਜੁੜਦਾ ਜਾਂਦਾ ਤਾਂ ਇਆਂ ਚਲੋ ਜਿਹੜਾ ਕੰਮ ਕਰਨਾ ਇਹ ਹੋ ਗਿਆ। ਉਹ ਅਸੀਂ ਬਾਬਾ ਜੀ 80-85% ਜਿਹੜਾ ਉਹ ਸੜ ਗਿਆ ਹੈ। ਇੱਥੋਂ ਇਹਨਾਂ ਨੇ ਖੜਿਆ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ, ਗੁਰੂ ਨਾਨਕ ਵਾਲਿਆਂ ਨੇ ਰੈਫਰ ਕਰਤਾ ਸਿੱਧਾ PGI।
ਪੀਜੀਆਈ ਜਿਸ ਤਰ੍ਹਾਂ ਅੱਜ ਵੀਰਵਾਰ 12 ਵਜੇ ਅੱਗ ਲੱਗਦੀ ਆ, ਵੀਰਵਾਰ ਦਾ ਅੱਧਾ ਦਿਨ ਤੇ ਸ਼ੁੱਕਰਵਾਰ ਜਾ ਕੇ 8 ਵਜੇ ਉਹ ਕਾਲ ਚਲਾਣਾ ਕਰਦਾ। ਹਾਂਜੀ ਪੀਜੀਆਈ। ਤੇ ਉਸ ਤੋਂ ਬਾਅਦ ਜਿਹੜਾ ਸੀ ਤੁਹਾਨੂੰ ਕਿਹੜੀਆਂ ਧਾਰਾਵਾਂ ਦੇ ਤਹਿਤ ਤੁਹਾਡੇ ਉੱਪਰ ਮੁਕੱਦਮੇ ਦਰਜ ਕੀਤੇ ਗਏ ਫਿਰ? ਵੇਖੋ ਜਿਹੜਾ ਜੇਲ੍ਹ ਦੇ ਵਿੱਚ ਕਤਲ ਹੋ ਜਾਣਾ, ਜੇਲ੍ਹ ਦੇ ਵਿੱਚ ਮੌਕੇ ਤੇ ਕਤਲ ਹੋਣਾ, ਉਹਦੀ ਤੇ ਲੱਗਦੀ 303। ਇਹ ਸਾਡੀ ਬਾਹਰ ਦੀ ਧਾਰਾ ਲੱਗ ਗਈ 302। ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਅੱਗ ਲੱਗੀ ਆ, ਸਾੜਿਆ ਜ਼ਰੂਰ ਆ, ਉਹ ਬਾਹਰ ਜਾ ਕੇ ਮਰਿਆ ਸ਼ੁੱਕਰਵਾਰ 8 ਵਜੇ ਮਰਦਾ, ਉਹ ਬਾਹਰ ਦੀ 302 ਹੀ ਲੱਗੀ ਧਾਰਾ। ਨਹੀਂ ਤੇ ਮੌਕੇ ਤੇ ਅੰਦਰ ਮਰ ਜਾਂਦਾ ਫਿਰ ਉਹ 303 ਲੱਗਣੀ। ਜਿਸ ਤਰ੍ਹਾਂ ਇੰਨਾ ਫਰਕ ਹੈਗਾ, ਅੱਜ ਮੈਂ ਦੱਸਣਾ ਚਾਹਾਂਗਾ, ਜਿਸ ਤਰ੍ਹਾਂ 307 ਦਾ ਤੇ 302 ਦਾ ਫਰਕ ਆ ਨਾ, ਇਵੇਂ 302 ਦਾ ਤੇ 303 ਦਾ ਫਰਕ ਆ ਵੀ ਉਹ ਥੋੜੀ ਜਿਹੀ ਸਖਤ ਹੋ ਜਾਂਦੀ 303 ਵੀ ਅੰਦਰ ਹੀ ਕਤਲ ਮੌਕੇ ਤੇ ਮਰ ਗਿਆ। ਜਿਵੇਂ ਨਵਤੇਜ ਸਿੰਘ ਗੁੱਗੂ ਦੀ ਗੱਲ ਕਰੀਏ ਜਾਂ ਤੁਹਾਡੀ ਕਰੀਏ, ਤਾਂ ਜਿਹੜੇ ਤੁਹਾਡੇ ਪੂਲੇ ਨੂੰ ਮਾਰਨ ਦੇ ਕੇਸ ਸੀ ਜਾਂ ਜਿਹੜੀ ਸਮੁੱਚੀ ਪਲੈਨਿੰਗ ਸੀ, ਤਾਂ ਉਸ ਸਮੇਂ ਦੇ ਦਰਮਿਆਨ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੇਸ ਦੀ ਦੇਖਭਾਲ ਕੀਤੀ ਜਾਂਦੀ ਹੈ, ਫਿਰ ਕੌਣ ਦੇਖਦਾ ਹੈ? ਦੇਖਭਾਲ ਸਮੂਹ ਜਥੇਬੰਦੀਆਂ ਦਾ, ਬਾਹਰਲੀਆਂ ਦਾ ਤੇ ਸਮੂਹ ਸੰਗਤਾਂ ਦਾ, ਸਿੱਖ ਜਥੇਬੰਦੀਆਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਕਿਉਂਕਿ ਬਾਹਰਲੀਆਂ ਜਾਂ ਉਹ ਕੈਨੇਡਾ, ਅਮਰੀਕਾ, ਯੂਕੇ, ਇਟਲੀ, ਜਿੰਨੀਆਂ ਵੀ ਕੰਟਰੀਆਂ ਬਾਹਰਲੀਆਂ, ਚਾਹੇ ਬਾਹਰਲੀਆਂ ਜਥੇਬੰਦੀਆਂ, ਸਾਰੀ ਜ਼ਿੰਮੇਵਾਰੀ ਉਹਨਾਂ ਨੇ ਚੁੱਕ ਲਈ। ਉਹਨਾਂ ਨੇ ਕੋਈ ਥੋੜ੍ਹੀ ਨਹੀਂ ਸਾਨੂੰ ਕਿਸੇ ਵੀ ਚੀਜ਼ ਦੀ ਰਹਿਣ ਦੀ, ਜਾਂ ਮੈਂ ਅਸੀਂ ਅੰਦਰ ਹਾਂ ਤੇ ਚਾਹੇ ਬਾਹਰ ਵੀ ਆ ਗਏ ਹਾਂ, ਤੇ ਹਾਲੀ ਤੱਕ ਵੀ ਉਹ ਸਾਡੀ ਸਪੋਰਟ ਕਰਦੇ ਆ ਤੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਕੇਸਾਂ ਦੀ ਜਿਹੜੀ ਚੁੱਕ ਲਈ ਸੀ। ਉਹ ਇੱਥੇ ਮੈਂ ਨਾ ਇੱਕ ਹੋਰ ਗੱਲ ਕਰਨੀ ਚਾਹਾਂਗਾ। ਸਰਦਾਰ ਨਵਤੇਜ ਸਿੰਘ ਗੱਗੂ, ਉਹਦੇ ਪਿਤਾ ਜੀ ਸਰਦਾਰ ਹੇਮ ਸਿੰਘ, ਕਿਉਂਕਿ ਉਹਨਾਂ ਦਾ ਮੈਂ ਅੱਜ ਜ਼ਿਕਰ ਕਰਨ ਲੱਗਾ ਕਿਉਂਕਿ ਬਣਦਾ ਵੀ ਆ। ਉਹਨਾਂ ਨੇ ਬਹੁਤ ਜ਼ਿਆਦਾ ਸਾਡੀ ਪੈਰਵਾਈ ਕੀਤੀ ਆ ਕਿ ਉਹ ਬਾਹਰਲੀਆਂ ਜਥੇਬੰਦੀਆਂ ਚਾਹੇ ਸਮੂਹ ਸੰਗਤਾਂ ਦੇ ਨਾਲ ਮਿਲ ਕੇ ਜੋ ਉਹਨਾਂ ਨੂੰ ਦੱਸ ਕੇ ਸੱਚਾਈ, ਤੇ ਇੱਥੇ ਆਣ ਕੇ ਇੱਕ ਉਹਨਾਂ ਦਾ ਪੈਰ ਜਿਹੜਾ ਅਮਰੀਕਾ 'ਚ ਹੁੰਦਾ ਤੇ ਇੱਕ ਇੱਥੇ ਹੁੰਦਾ ਸੀ। ਕਿਉਂ ਸਾਨੂੰ ਲੋੜ ਪੈਣੀ ਤੇ ਉਹਨੇ ਇੱਥੇ ਆ ਜਾਣਾ, ਵਕੀਲਾਂ ਨੂੰ ਆਣ ਕੇ ਪੈਸਾ ਧੇਲਾ ਦੇਣਾ, ਚਾਹੇ ਵਕੀਲਾਂ ਨੂੰ ਆਣ ਕੇ ਮਿਲਣਾ, ਤੇ ਬੜੀ ਜਦੋਜਹਿਦ ਨਾਲ ਉਹਨੇ ਸਰਦਾਰ ਹੇਮ ਸਿੰਘ ਨੇ, ਜਿਹੜੇ ਸਾਡੇ ਪਿਤਾ ਜੀ ਸੀ ਨਵਤੇਜ ਸਿੰਘ ਦੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਆ। ਤੇ ਜਿਹੜਾ ਸਾਰਾ ਕੇਸ ਆ ਉਹ ਪੂਲੇ ਵਾਲਾ ਜਿਹੜਾ ਉਹ ਨਿਬੇੜਿਆ, ਉਹਨਾਂ ਭੱਜ ਨੱਸ ਕਰ। ਜੇ ਆਪਾਂ ਪੂਲੇ ਦੇ ਕੇਸ ਦੀ ਗੱਲ ਕਰੀਏ, ਉਹਦੇ ਵਿੱਚ ਤੁਹਾਨੂੰ ਸਜ਼ਾ ਹੁੰਦੀ ਹੈ, ਹੈ ਨਾ, ਕੁਝ ਸਮੇਂ ਵਾਸਤੇ ਜੇਲ੍ਹ ਵਿੱਚ ਜਾਂਦੇ ਹੋ, ਤਾਂ ਜਿਹੜਾ ਪੂਲੇ ਦੇ ਕੇਸ ਦੀ ਦੇਖਭਾਲ ਕਰਦਾ ਹੈ, ਕਾਨੂੰਨੀ ਕਾਰਵਾਈ ਕਰਵਾਉਂਦੇ ਨੇ, ਪੂਲੇ ਦੀ ਕੇਸ ਦੀ ਦੇਖਭਾਲ ਕਰਨ ਵਾਲੇ ਕਿਹੜੇ ਲੋਕ ਹੁੰਦੇ ਨੇ? ਪੂਲੇ ਦੀ ਦੇਖਭਾਲ ਕਰਨ ਵਾਲੇ ਲੋਕ ਇਹਦੇ ਘਰ ਦੇ ਵਿੱਚੋਂ ਹੈਗੇ ਆ। ਜਿਸ ਤਰ੍ਹਾਂ ਉਹਦੀ ਮਾਤਾ ਜੀ ਸੀ, ਪੂਲੇ ਨਿਹੰਗ ਦੀ ਮਾਤਾ ਜੀ, ਤੇ ਪੂਲੇ ਨਿਹੰਗ ਦੀ ਭੈਣ ਜੀ, ਜਾਂ ਉਹਨਾਂ ਦੇ ਭਾਣਜਾ ਡਿੰਪੀ ਉਹਦਾ ਨਾਂ, ਇਹਦੇ ਪੂਲੇ ਦੇ ਭਣੇਵੇਂ ਦਾ, ਉਹ ਦੇਖਭਾਲ ਸਾਰੀ ਕਰਦਾ ਸੀ ਉਹ ਕੇਸ ਦੀ। ਸਾਡੇ ਤੇ ਉਹਨੇ ਗਵਾਹ ਵੀ ਆਂਦਾ ਸੀ ਖਰੀਦ ਲਏ ਵੀ ਕਰੋੜ ਰੁਪਈਆ ਲੈ ਲਓ ਤੇ ਇਹਨਾਂ ਦੇ ਖਿਲਾਫ ਗਵਾਹੀ ਦਿਓ, ਪਰ ਨਹੀਂ, ਜਿੱਥੇ ਸਾਰਾ ਪੰਥ ਖਲੋ ਜੇ, ਜਿੱਥੇ ਸਾਰੀ ਸਪੋਰਟ ਹੋਵੇ, ਤੇ ਫਿਰ ਦੋ ਚੌਂ ਗਵਾਹਾਂ ਨੇ ਹੱਕ 'ਚ ਹੀ ਗਵਾਹੀਆਂ ਦੇਣੀਆਂ ਸੀ ਨਾ। ਤੋ ਟੋਟਲ ਜਿਹੜੇ ਗਵਾਹ ਆ ਉਹ ਅਸੀਂ ਤੇ ਕੁਛ ਨਹੀਂ ਲਾਲਚ ਦਿੱਤਾ, ਨਾ ਕੁਛ ਕਿਹਾ। ਜਾਂ ਉਹ ਪੂਲੇ ਦਾ ਗੜਵਈ ਗੁਰਦਿਆਲ ਸਿੰਘ DC ਹੋਵੇ, DCO ਦਾ ਨਾਂ ਤਾਂ ਰੱਖਿਆ ਸੀ, ਉਹ ਹੈਂਡੀਕੈਪ ਹੀ। ਪੂਲੇ ਦਾ ਗੜਵਈ ਮੇਨ ਜਿਹੜਾ ਮੌਕੇ ਤੇ ਗਵਾਹ ਸੀ, ਉਹ ਵੀ ਸਾਡੇ ਹੱਕ 'ਚ ਗਵਾਹੀ ਦੇ ਗਿਆ। ਤੇ ਨਾਲ ਉਦੋਂ ਪੂਲੇ ਦੀ ਮਾਤਾ ਆਈ ਆ, ਪੂਲੇ ਦੀ ਮਾਤਾ ਨੇ ਉਹਦੇ ਮੋਢੇ ਤੇ ਹੱਥ ਲਾਇਆ ਤੇ ਉਹ ਹੱਕ 'ਚ ਗਵਾਹੀ ਦੇ ਗਿਆ ਵੀ ਮੈਂ ਹਰਚੰਦ ਸਿੰਘ ਨੂੰ ਪਛਾਣਨ ਤੋਂ ਇਨਕਾਰ ਤੇ ਨਵਤੇਜ ਸਿੰਘ ਗੱਗੂ ਨੂੰ ਪਛਾਣਨ ਤੋਂ ਇਨਕਾਰ ਕਰਦਾ। ਇੰਨੀ ਕੁ ਗਵਾਹੀ ਹੋਈ ਤੇ ਜੱਜ ਸਾਹਿਬ ਨੇ ਕਿਹਾ ਵੀ ਜਾਓ। ਹਾਂਜੀ। ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੀ ਗੱਲ ਕਰੀਏ, ਭਾਈ ਜੋਗਾ ਸਿੰਘ ਦੇ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ, ਤਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਪੂਲੇ ਦੇ ਵੱਲੋਂ ਤਸ਼ੱਦਦ ਕੀਤਾ ਗਿਆ, ਉਹਨਾਂ ਨੂੰ ਕਤਲੋਗਰਦ ਕਰਕੇ ਖਤਮ ਕਰ ਦਿੱਤਾ ਗਿਆ, ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ, ਤਾਂ ਉਹ ਜਿਹੜੇ ਅਜਿਹੇ ਪਰਿਵਾਰ ਸੀ, ਉਹਨਾਂ ਦਾ ਪਰਿਵਾਰ ਜਾਂ ਉਹਨਾਂ ਦੇ ਨਾਲ ਕੋਈ ਅੱਗੇ ਸੰਬੰਧ ਰੱਖਣ ਵਾਲਾ ਵਿਅਕਤੀ ਕਦੇ ਮਿਲਿਆ ਤੁਹਾਨੂੰ ਉਸ ਤੋਂ ਬਾਅਦ? ਦੇਖੋ ਜੀ, ਜੇ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੀ ਗੱਲ ਕਰੀਏ ਤੇ ਵੇਖੋ ਇੱਕ ਰੂਹਾਂ ਹੁੰਦੀਆਂ, ਤੇ ਪਤਾ ਨਹੀਂ ਉਹ ਰੂਹਾਂ ਸਾਡੇ ਵਿੱਚ ਅਸੀਂ ਆ, ਹੋ ਸਕਦਾ ਅਸੀਂ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਹੀ ਹੋਈਏ, ਚਾਹੇ ਜੋਗੇ ਖਾਨਪੁਰੀਏ ਦੇ ਪਰਿਵਾਰ 'ਚ ਹੋਈਏ। ਕਿਉਂਕਿ ਇੱਕ ਮਾਸੂਮ ਛੋਟੇ ਬੱਚੇ
ਛੋਟੇ ਬੱਚਿਆਂ ਦੇ ਪੂਲੇ ਨੇ ਸਿਰ 'ਚ ਗੋਲੀਆਂ ਮਾਰ ਕੇ ਮਾਰੇ, ਜਾਂ ਉਹ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਹੋਵੇ ਜਾਂ ਉਹ ਜੋਗੇ ਖਾਨਪੁਰਗੇ ਦਾ। ਤੇ ਅਸੀਂ ਵੀ ਉਹਨਾਂ ਦੇ ਪਰਿਵਾਰ 'ਚੋਂ ਹੀ ਆ। ਤੇ ਜਾਂ ਉਹਨਾਂ ਦਾ ਹੁਣ ਪਰਿਵਾਰ ਆ, ਉਹਨਾਂ ਨੇ ਪਰਿਵਾਰ ਨੇ ਕਦੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਨਾ ਬਲਵਿੰਦਰ ਸਿੰਘ ਜਟਾਣੀ ਦੇ ਪਰਿਵਾਰ। ਹੁਣ ਗੱਲਬਾਤ ਹੁਣ ਉਹਨਾਂ ਤੇ ਕਰਨੀ ਨਹੀਂ, ਜਿਹੜੇ ਆਗੂ ਆ। ਹੁਣ ਬਲਵਿੰਦਰ ਸਿੰਘ ਜਟਾਣੀ ਦੀ ਬਰਛੀ ਲੰਘ ਕੇ ਗਈ ਆ, ਥੋੜਾ ਟਾਈਮ ਹੋ ਗਿਆ, ਮੇਰੇ ਖਿਆਲ 20 ਦਿਨ ਹੋ ਗਏ ਆ। ਤੇ ਫਰਜ਼ ਤੇ ਆਗੂਆਂ ਦਾ ਬਣਦਾ ਨਾ ਸਾਨੂੰ ਬੁਲਾਉਣ ਨੂੰ ਵੀ ਜਿਨ੍ਹਾਂ ਨੇ ਸੇਵਾ ਲਈ ਆ, ਬਾਅਦ 'ਚ ਇੱਕ ਬਦਲਾ ਹੀ ਲੈ ਲਿਆ। ਜੇ ਪਰਿਵਾਰ ਸਾਰੇ ਦਾ ਬਲਵਿੰਦਰ ਸਿੰਘ ਜਟਾਣੀ ਦਾ ਕਿਸੇ ਨਾ ਕਿਸੇ ਦੇ ਸਿਰ ਤੇ ਮਾਲਕ ਨੇ ਹੱਥ ਰੱਖਣਾ ਸੀ ਨਾ, ਤੇ ਫਰਜ਼ ਤੇ ਆਗੂਆਂ ਦਾ ਬਣਦਾ ਨਾ। ਪਰ ਆਗੂ ਕਿਉਂ ਬੁਲਾਉਣ? ਆਗੂਆਂ ਨੂੰ ਪਤਾ ਵੀ ਸਾਡੀ ਰੋਟੀ 'ਚ ਲੱਤ ਵੱਜਣੀ, ਸਾਡੀ ਰੋਟੀ ਲੱਤ ਵੱਜਣੀ, ਤੇ ਫਰਜ਼ ਬਣਦਾ ਹੋਇਆ। ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਨਵਤੇਜ ਸਿੰਘ ਗੁੱਗੂ ਅਤੇ ਭਾਈ ਹਰਚੰਦ ਸਿੰਘ ਦੀ ਗੱਲ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਲਿਖੀ ਗਈ, ਪਰ ਮੌਜੂਦਾ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਆਪਸੀ ਦੋਵਾਂ ਭਰਾਵਾਂ ਦੀ ਹੁਣ ਸਾਂਝ ਕਿਸ ਤਰੀਕੇ ਦੀ ਹੈ? ਵੇਖੋ, ਪਹਿਲਾਂ ਤਾਂ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਬਾਬਾ ਰਣਜੀਤ ਸਿੰਘ ਅਮਰੀਕਾ ਦੇ ਵਿੱਚ, ਬਹੁਤ ਚੜ੍ਹਦੀ ਕਲਾ ਵਾਲੇ, ਉਹਨਾਂ ਦਾ ਉਧਰ ਬਹੁਤ ਉਹ ਤਰੱਕੀਆਂ 'ਚ ਜਾ ਰਹੇ ਆ। ਬਾਬਾ ਰਣਜੀਤ ਸਿੰਘ ਜੀ ਬਹੁਤ ਚੜ੍ਹਦੀ ਕਲਾ ਵਾਲੇ, ਉਹਨਾਂ ਦਾ ਮੈਨੂੰ ਆਇਆ ਕੁਛ ਟਾਈਮ ਪਹਿਲਾਂ ਫੋਨ ਵੀ ਹਰਚੰਦ ਸਿੰਘ ਇੱਦਾਂ ਨਹੀਂ ਠੀਕ, ਤੇ ਉਹਨਾਂ ਗੱਗੂ ਨੂੰ ਵੀ ਸਮਝਾਇਆ। ਤੇ ਸਭ ਤੋਂ ਜਿਹੜੀ ਉਹਨਾਂ ਨੇ ਇਹੋ ਕਿਹਾ ਵੀ ਇਕੱਠੇ ਹੋ ਜਾਓ ਦੋਵੇਂ ਭਰਾ, ਕਿਉਂਕਿ ਜੋੜੀਆਂ, ਚਾਹੇ ਤੁਸੀਂ ਪਹਿਲਾਂ ਵੀ ਨਾਂ ਲੈ ਲਿਆ, ਚਾਹੇ ਉਹ ਸੁੱਖਾ ਸਿੰਘ ਮਤਾਬ ਸਿੰਘ ਜੋੜੀ, ਤੇ ਚਾਹੇ ਬਲਵਿੰਦਰ ਸਿੰਘ ਭਾਈ ਸੁਖਵੰਤ ਸਿੰਘ ਬੇਅੰਤ ਸਿੰਘ ਹੋਇਆ, ਚਾਹੇ ਸੁੱਖਾ ਜਿੰਦਾ ਜੀ ਹੋਏ, ਤੇ ਚਾਹੇ ਸੁੱਖਾ ਸਿੰਘ ਮਤਾਬ ਸਿੰਘ, ਕਿ ਉਹ ਜੋੜੀਆਂ ਚੱਲਦੀਆਂ ਆਈਆਂ। ਤੇ ਕਹਿੰਦੇ ਵੀ ਤੁਸੀਂ ਇਹਨਾਂ ਗੱਲਾਂ 'ਚੋਂ ਵੀ ਠੀਕ ਨਹੀਂ ਲੱਗਦਾ ਵੀ। ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਬਾਬਾ ਜੀ, ਤੇ ਬਹੁਤ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਵੀ ਸਾਨੂੰ ਦੋ ਭਰਾਵਾਂ ਨੂੰ ਉਹਨਾਂ ਨੇ ਇਕੱਠਿਆਂ ਕਰਾਤਾ ਥੋੜ੍ਹੇ ਦਿਨ ਪਹਿਲਾਂ। ਤੇ ਇੱਥੇ ਨਾ ਮੈਂ ਗੱਗੂ ਦੀ ਵੀ ਗੱਲ ਦੱਸਣੀ ਚਾਹਾਂਗਾ, ਕਿਉਂਕਿ ਗੱਗੂ ਜਿਹੜਾ ਹੈਗਾ ਵੀ ਜਿੰਨੇ ਵੱਡੇ ਉਹਦੇ ਕੰਮ ਹੈ, ਓਡਾ ਵੱਡਾ ਦਿਲ ਆ ਮੇਰੇ ਭਰਾ ਦਾ। ਤੇ ਉਹਦੇ ਦਿਲ ਦੇ ਵਿੱਚ ਕੁਛ ਨਹੀਂ, ਕੋਈ ਗੱਲਬਾਤ ਨਹੀਂ। ਚਲੋ ਮਨੁੱਖਤਾ ਦੀ ਉਹ ਸੇਵਾ ਕਰ ਰਿਹਾ, ਬਹੁਤ ਵਧੀਆ, ਕਿਉਂਕਿ ਸੇਵਾ ਕਰ ਰਿਹਾ। ਤੇ ਉਹ ਵੀ ਅੱਜ ਚਾਹੁੰਦਾ ਏ, ਕਈ ਲੋਕ ਵੀਰ ਇਹੋ ਜਿਹੇ ਹੈਗੇ ਆ ਵੀ ਜਿਹੜੇ ਬਾਹਰ ਨੂੰ ਭੱਜਣ ਡਏ ਆ, ਭਾਵੇਂ ਉਹ ਜੰਗਲਾਂ ਥਾਣੀ ਲੰਘ ਕੇ ਜਾਣ, ਮਸੀਕੋ ਥਾਣੀ, ਤੇ ਭਾਵੇਂ ਉਹ ਲੰਘ ਕੇ ਜਾਣ ਪਤਾ ਨਹੀਂ ਉਹ ਜੇ 100 ਜੰਗਲ ਦੇ ਵੀ ਦੀ ਲੰਘ ਕੇ ਜਾ ਰਿਹਾ, ਤੇ ਇੱਕ ਅੱਧਾ ਉੱਧਰ ਪਹੁੰਚਦਾ ਅਮਰੀਕਾ ਦੇ ਵਿੱਚ, ਤੇ ਨਹੀਂ ਤੇ ਉਹ ਮੇਰੇ ਖਿਆਲ ਰਾਹ 'ਚ ਹੀ ਰਹਿ ਜਾਂਦੇ ਆ, ਤੇ ਕੁਛ ਹੀ ਚੰਦ ਹੀ ਮੁੜ ਕੇ ਆਉਂਦੇ ਆ। ਤੇ ਉਹ ਜਿਹੜੀਆਂ ਮਾਵਾਂ ਦੀਆਂ ਗੋਦਾਂ ਜਿਹੜੀਆਂ ਉਹ ਗੋਦੀਆਂ ਉਹ ਸੁੰਨੀਆਂ ਹੋ ਜਾਂਦੀਆਂ। ਤੇ ਨਵਤੇਜ ਸਿੰਘ ਗੱਗੂ ਇਹੋ ਜਿਹਾ ਬੰਦਾ, ਉਹ ਅੱਜ ਚਾਹਵੇ ਤੇ ਅੱਜ ਅਮਰੀਕਾ 'ਚ ਜਾ ਕੇ ਬਹਿ ਸਕਦਾ। ਉਹ ਭਾਵੇਂ ਦਿੱਲੀ ਤੋਂ ਚੜ੍ਹਾ ਆਈਏ ਤੇ ਭਾਵੇਂ ਅੰਮ੍ਰਿਤਸਰ ਤੋਂ ਏਅਰਪੋਰਟ ਤੋਂ ਚੜ੍ਹਾ ਆਈਏ, ਅੱਜ ਜਾ ਕੇ ਉੱਥੇ ਬਹਿ ਸਕਦਾ। ਉਹ ਫਿਰ ਵੀ ਉੱਥੋਂ ਦੀਆਂ ਸੁੱਖ ਸਹੂਲਤਾਂ ਛੱਡ ਕੇ ਤੇ ਅੱਜ ਉਹ ਸੇਵਾ ਕਰ ਰਿਹਾ। ਅਸੀਂ ਨਾ ਥੋੜ੍ਹੇ ਦਿਨ ਪਹਿਲਾਂ ਇਕੱਠੇ ਹੋਏ ਆ, ਉੱਥੇ ਮੈਂ ਜਾ ਕੇ ਵੇਖਿਆ ਤੇ ਆਂਦਾ ਵੀਰ ਇੱਥੇ ਆਪਣਾ 60% ਹੋਰ ਹਸਪਤਾਲਾਂ 'ਚੋਂ, ਪੰਜਾਬ ਦੇ ਜਿੰਨੇ ਵੀ ਹਸਪਤਾਲ ਆ, ਤੇ ਜਿਹੜੇ ਥਾਂ ਤੋਂ ਮਰਜ਼ੀ ਮਰੀਜ਼ ਆਵੇ, 60% ਜਿਹੜਾ ਉਹ ਘੱਟ ਰੇਟ ਲੱਗ ਰਿਹਾ। ਕਿਉਂਕਿ ਜੇ ਹੋਰ ਹਸਪਤਾਲ ਲਾ ਲਓ, ਜਿੰਨੇ ਵੀ ਵੱਡੇ ਹਸਪਤਾਲ, ਅੰਮ੍ਰਿਤਸਰ ਗੁਰੂ ਰਾਮਦਾਸ ਲਾ ਲਓ, ਚਾਹੇ ਅਮਰਦੀਪ ਲਾ ਲਓ, ਚਾਹੇ ਕਿੰਨੇ ਵੀ ਹਸਪਤਾਲ ਲਾ ਲਓ ਵੱਡੇ, ਇਹ 100% ਹੀ ਆਪਣੇ ਤੋਂ ਪੈਸੇ ਲੈਂਦੇ। ਤਾਂ ਉਹ 60% ਜਿਹੜਾ ਉਹ ਸਸਤਾ ਉੱਥੇ ਇਲਾਜ ਹੋ ਰਿਹਾ। ਉਹ ਜਿਵੇਂ ਲੱਤਾਂ, ਗੋਡੇ, ਚੂਲੇ, ਇਹ ਤੋਂ ਜੜ ਤੱਕ, ਤੇ ਉੱਥੇ ਉਹ ਬਦਲ ਰਹੇ ਆ। 60% ਜਿਹੜਾ ਲੱਖ ਰੁਪਈਏ 'ਚੋਂ 40,000 ਰੁਪਈਆ ਜਿਹੜਾ ਉਹ ਉੱਥੇ ਲੱਗੂਗਾ, 60% ਜਿਹੜਾ ਉੱਥੇ ਇਲਾਜ ਜਿਹੜਾ ਉਹ ਫ੍ਰੀ ਆ। ਤੇ ਥੋੜ੍ਹੀ ਜਿਹੀ ਗੱਲਬਾਤ ਵੀਰ ਦੇ ਨਾਲ ਮੇਰੀ ਹੋਈ ਸੀ, ਇਹੋ ਹੀ ਵੀ ਹਸਪਤਾਲ ਜਿਹੜਾ ਅੰਮ੍ਰਿਤਸਰ ਲੈ ਕੇ ਜਾਈਏ, ਤੇ ਵੀਰ ਨੇ ਅੱਜ ਉਹ ਵੀ ਮੇਰੀ ਖਵਾਇਸ਼ ਪੂਰੀ ਕਰਤੀ ਆ। ਜਿਹੜੀ ਅੰਮ੍ਰਿਤਸਰ ਆ ਉਹ ਜਗ੍ਹਾ ਵੀਰ ਨੇ ਖਰੀਦ ਲਈ ਆ, ਸਰਦਾਰ ਨਵਤੇਜ ਸਿੰਘ ਗੱਗੂ ਨੇ, ਅੱਧਾ ਕਿੱਲਾ। ਤੇ ਇੱਥੇ ਜਿਹੜਾ ਨੀਂਹ ਪੱਥਰ ਆ ਥੋੜ੍ਹੇ ਟਾਈਮ 'ਚ ਰੱਖ ਦੇਣਾ, ਤੇ ਸਾਲ ਦੇ ਵਿੱਚ ਉਹ ਹਸਪਤਾਲ ਤਿਆਰ ਹੋ ਜੂ ਅੰਮ੍ਰਿਤਸਰ। ਤੇ ਇੰਨੀ ਜਿੰਨੀ ਸਾਡੇ ਤਰਨਤਾਰਨ ਏਰੀਏ ਦੀ ਬਿਲਟ ਆ, ਜਿੰਨੀ ਤਰਨਤਾਰਨ ਜ਼ਿਲ੍ਹੇ ਦੀ, ਤੇ ਸਾਰੀ ਉੱਥੇ ਜਾ ਕੇ ਆਪਦਾ 60% ਤੇ ਇਲਾਜ ਫ੍ਰੀ ਕਰਾ ਸਕਦੀ ਆ। ਕਿਉਂਕਿ ਉਹਨੇ, ਮੇਰੇ ਭਰਾ ਨੇ, ਮੇਰੇ ਦਿਲ ਦੀ ਰੀਝ ਜਿਹੜੀ ਉਹ ਪੂਰੀ ਕਰਤੀ ਆ। ਤੇ ਬਹੁਤ ਮੈਂ ਤਹਿ ਦਿਲੋਂ ਭਰਾ ਦਾ, ਮੈਂ ਨਵਤੇਜ ਸਿੰਘ ਗੱਗੂ ਦਾ ਵੀ ਧੰਨਵਾਦੀ ਆ। ਕਿਉਂਕਿ ਇਹਨਾਂ ਜਿੰਨਾ ਏਰੀਆ, ਕਿਉਂ ਬਟਾਲੇ ਹੁਣ ਇੱਥੋਂ ਕੋਈ ਜਾ ਨਹੀਂ ਸਕਦਾ ਤਰਨਤਾਰਨ ਤੋਂ, ਸਾਰੇ ਅੰਮ੍ਰਿਤਸਰ ਨੂੰ ਭੱਜ ਜਾਂਦੇ। ਤੋਂ ਆਂਦਾ ਕਿਉਂ ਨਹੀਂ ਆਪਾਂ ਤੇਰੇ ਦਿਲ ਦੀ ਰੀਝ ਪੂਰੀ ਕਰ ਦਿੰਦੇ ਆ। ਤੇ ਉਹ ਜਿਹੜਾ ਹਸਪਤਾਲ ਆ ਅੰਮ੍ਰਿਤਸਰ ਵੀਰ ਨੇ ਇੱਕ ਲੈ ਆਂਦਾ, ਤੇ ਸਾਲ ਦੇ ਵਿੱਚ ਤਿਆਰੀ ਹੋ ਜਾਏਗੀ। ਤੇ ਕੁਛ ਉਹਨਾਂ ਨੇ ਕਿਹਾ ਵੀ ਇੱਥੇ ਵੀ ਅਸੀਂ ਜਿਹੜੀ ਆ ਛੋਟੀ ਡਿਸਪੈਂਸਰੀ ਵਾਰਡ ਬਣਾ ਦਾਂਗੇ, 1-2 ਇੱਥੇ ਐਂਬੂਲੈਂਸ ਡੱਕ ਦਾਂਗੇ,
ਜਿੰਨੇ ਆ ਲਾਗੇ ਪਿੰਡ ਪੈਂਦੇ ਤੇ ਸਾਰਿਆਂ ਨੂੰ ਸੁੱਖ ਸਹੂਲਤਾਂ ਬਣ ਜਾਣਗੀਆਂ। ਹਾਂਜੀ। ਸਿੱਖਾਂ ਦੇ ਨਾਇਕ ਮੰਨੇ ਜਾਂਦੇ ਭਾਈ ਹਰਚੰਦ ਸਿੰਘ ਅਤੇ ਭਾਈ ਗੁੱਗੂ ਜੀ ਦੇ ਬਾਰੇ ਗੱਲਬਾਤ ਕੀਤੀ ਹੈ। ਬੜੇ ਸਮੁੱਚੇ ਰੂਪ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਡੀਤ ਪੂਲੇ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਨੇ ਸਿੱਖਾਂ ਦੇ ਪਰਿਵਾਰਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।